ਸੌਲੀ ਹੂੰ ਸੌਲ ਸਿੰਘ, ਹੂੰ ਇੱਕ ਦਾ ਨਾਂ ਸੀ ਲਾਭ ਸਿੰਘ, ਹੂੰ ਇੱਕ ਦਾ ਨਾਂ ਸੀ ਕਿਰਪਾਲ, ਇੱਕ ਦਾ ਨਾਂ ਸੀ ਉਹ ਦੂਜਾ ਜਗਤ ਸਿੰਘ, ਹੂੰ ਉਹ ਦੂਜਾ ਸੀ ਇੱਕ ਨੂਪੀ ਅੱਛਾ ਸਾਧੂ। ਹੂੰ ਹੂੰ ਇਹ ਬਾਜਾ ਸਾਡੇ ਪਾਸ ਇੱਕ ਮਾਨ ਸਿੰਘ ਅੱਛਾ ਸ਼ਿਕਾਰੀ ਹੁੰਦਾ ਸੀ, ਸ਼ਿਕਾਰ ਉਹਦੇ ਨਾਲ ਵੀ ਜਾਈਦਾ ਤੇ ਕੁੱਤਾ ਰੱਖਿਆ ਹੈ ਸਾਸੂ। ਅੱਛਾ ਸ਼ਿਕਾਰ ਕਰਦਾ ਸੀ। ਸ਼ਿਕਾਰ ਦਾ ਕਰਦੇ ਨੇ। ਸਹੀ। ਤੇ ਦੂਸਰੀ ਪਤੀ ਦੇ ਵਿੱਚ ਕਿਹੜੇ ਕਿਹੜੇ ਮਸ਼ਹੂਰ ਸਨ? ਇਹ ਪਤੀ ਵਾਲੋ ਸੀ ਦੂਜਾ, ਫਿਰ ਉਹਦਾ ਸੀ ਪੋਤਰਾ, ਹੂੰ ਮੈਨੂੰ ਨਾਂ ਉਹਦਾ ਭੁੱਲ ਗਿਆ। ਅੱਛਾ ਉਹ ਜਿਹੜਾ ਫਿਰ ਇੱਥੇ ਖਾਰੂ ਸ਼ੇਖ ਸੀ ਇੱਕ, ਹੂੰ ਉਹਨੂੰ ਨਾਲ ਗੰਢਿਆ। ਅੱਛਾ ਇੱਕ ਸੀ ਇੱਥੇ, ਉਹਨੂੰ ਮੰਨੀ ਟੱਟੂ ਬੰਦੇ ਸਨ, ਹੂੰ ਛੋਟੇ ਜਿਹੇ ਕਾਤੇ ਗਹਿਣਾ ਜਿਹਾ, ਹੂੰ ਉਹਨੂੰ ਨਾਲ ਗੰਢਿਆ ਹੋਇਆ। ਹੂੰ ਉਹ ਆਖਿਆ ਬਗਲ ਤੋਂ ਜੰਤੀ ਨੂੰ ਮਾਰਨਾ। ਅੱਛਾ ਪਤਾ ਲੱਗ ਗਿਆ ਨਾ ਵੀ ਉਸ ਮਰਵਾਇਆ ਹੈ, ਉਹਨਾਂ ਆਖਿਆ ਉਹਨੂੰ ਮਾਰਨਾ। ਹੂੰ ਉਹ ਫਿਰ ਜਿਹੜੇ ਨੇ 6 ਮਹੀਨੇ ਕੇ ਸਾਲ ਲੱਗਿਆ ਹੋਇਆ ਸੀ, ਉਹ ਮਾਰਦਾ ਸੀ ਵੀ ਕੱਦੂ ਮੁੰਜੀ ਲਾਉਣ ਵਾਸਤੇ ਅੱਛਾ ਜੰਟੀ। ਹੂੰ ਇਹ ਮੁੜ ਜਿਹੜੇ ਨੇ ਨਾ ਇਹ ਗਏ ਨੇ ਤਰਾਵੇ ਜਿਹੜੇ, ਹੂੰ ਇਹ ਨਾ ਫਿਰ ਲਲਕ ਰਿਹਾ, ਉਹਨੂੰ ਆਖਿਆ ਵੀ ਸ਼ਾਬਾਸ਼ ਜਿੱਥੇ ਭੱਜਣੇ ਭੱਜ ਲੈ, ਹੁਣ ਅਸੀਂ ਆ ਗਏ। ਅੱਛਾ ਪੂਰੀ ਸੀ ਭਲਾ ਮਾਨ ਤੇ ਸ਼ਰੀਫ ਬੜਾ ਸੀ ਅੱਛਾ ਤੇ ਦਲੇਰ ਬੜਾ ਸੀ। ਦਲੇਰ ਸੀ। ਉਹਦੇ ਆਪੇ ਜਿਹਨਾਂ ਚਪਕ ਰਿਹਾ ਜਿਵੇਂ ਜ਼ਿਮੀਂਦਾਰਾਂ ਦੀ ਲੱਗ ਜਾਂਦੀ, ਇੱਥੇ ਮੋਲਾ ਸਿੰਘ ਹੁੰਦਾ ਉਹਦਾ ਜੀ ਅੱਜ ਪਾਸੇ, ਅੱਛਾ ਉਹਦੇ ਨਾਲ ਬਸ ਨਾ ਉਹਦੀ ਖਾਹ ਬਖਾ ਸੀ। ਹੂੰ ਉਹਦਾ ਮੋਲਾ ਸਿੰਘ ਸੀ ਨਾ, ਉਹ ਆਪਣੀ ਪੱਤੀ ਇਧਰੋਂ ਇਧਰ ਹਸਨੇ ਦੀ ਪੱਤੀ ਵੱਜਦੀ ਸੀ, ਅੱਛਾ ਉਧਰ ਉਹ ਚਲਾ ਗਿਆ ਤੇ ਉਹਨਾਂ ਨਾਲ ਲੱਗਦੀ ਸੀ ਉਹਦੀ। ਹੂੰ ਉੱਥੇ ਤੂੰ ਮੈਂ ਕਰਦਿਆਂ ਉਹ ਲੜਾਈ ਹੋ ਪਈ। ਅੱਛਾ ਜੇ ਜਿਹੜੇ ਆਪੇ ਲੜ ਪਏ ਨਾ, ਛੋਟਿਆਂ ਨਾਲ ਡਾਂਗਾ ਦੀ ਜ਼ਿਆਦਾ ਹੀ ਜਾਂ ਕੋਈ ਬਲਬ ਕਿਸੇ ਕੋਲ ਹੁੰਦੀ ਸੀ। ਹੂੰ ਅਸੀਂ ਆਪਣੇ ਦੁਕਾਨ ਤੇ ਜੁੱਤੀਆਂ ਬਣਾਉਂਦੇ ਸਾਂ, ਬੈਠੇ ਆ ਤੇ ਸਰਦਾਰਾ ਸਿੰਘ ਆ ਗਿਆ। ਅੱਛਾ ਉਹਨੂੰ ਆਖਿਆ ਸਰਦਾਰਾ ਸਿੰਘਾ ਤੇਰਾ ਅੱਜ ਬੇਲੀ ਜਿਹੜਾ ਨਾ ਹੂੰ ਜਿਹਦੇ ਨਾਲ ਝਗੜਦਾ ਹੋਣਾ, ਉਹ ਅੱਜ ਉਧਰ ਫਸਿਆ ਹੈ। ਅੱਛਾ ਉਸ ਆਖਿਆ ਉਧਰ ਕੀ ਗੱਲ, ਜਿਹੜਾ ਫਸਾ ਗਿਆ ਹਸਨੇ ਕੀ ਪੱਤੀ ਜਿਹੜੀ ਉਹਨੂੰ ਪੈ ਗਈ ਸਾਰੀ। ਹੂੰ ਉਹ ਆਖਿਆ ਚਲੋ ਫਿਰ ਜਿਹੜੀ ਸਾਡੀ ਦੁਸ਼ਮਣੀ ਸੀ ਉਹ ਤੇ ਇੱਕ ਪਾਸੇ ਤੇ ਰੱਖਣੇ, ਸਾਡੇ ਮਹੱਲੇ ਦੀ ਜਿਹੜੀ ਹੈ ਨਾ ਸਾਡੀ ਪੱਤੀ ਦਾ ਘਾਟਾ ਹੈ। ਹੂੰ ਤੇ ਮੈਂ ਜਾਣਾ ਉਸ ਕਪੜਾ ਉੱਥੇ ਜਾ ਧਰਿਆ ਹੂੰ ਤੇ ਖੂਨ ਫੜ ਕੇ ਤੇ ਆਪਣੇ ਟੁਰ ਗਿਆ। ਬੁੱਢਾ ਸਿੰਘ ਬੁੱਢਾ ਸਿੰਘ ਸੋਨੂੰ ਇਹਨੇ ਕਤਲ ਕਰ ਦਿੱਤਾ। ਕਤਲ ਕਰ ਗਿਆ, ਬੜਾ ਦੁੱਖ ਆਇਆ ਇਹਦਾ। ਅਗਰ ਹਾਲਾਂਕਿ ਫੌਜੀਆਂ ਨੇ ਹਮਲਾ ਕੀਤਾ, ਜੋ ਵੀ ਕੀਤਾ, ਉਹਨਾਂ ਨੇ ਕਿਹਾ ਕਿ ਇਹਨੂੰ ਪੱਟੀ ਪੁੱਟੀ ਕਰਵਾ ਦਿਓ, ਅੱਗੇ ਜਾ ਕੇ ਛੱਡਿਆ। ਤੇ ਇਹਨਾਂ ਨੇ ਉਹਨਾਂ ਨੂੰ ਕੀ ਲੈਣਾ ਸੀ ਮਾਰ ਕੇ? ਬੰਦਾ ਪੁੱਛੋ ਉਸ ਵੇਲੇ ਪਰ ਫੱਕਾ ਰਿਹਾ ਉਹਨਾਂ ਦਾ ਨਾ ਨਿਸ਼ਾਨ ਵੀ ਨਹੀਂ, ਆਪ ਵੀ ਨਾ ਘਰ ਕਾੜ ਨਾ ਆਪ। ਨਹੀਂ ਹੁਣ ਆਪ ਇਹਨਾਂ ਦਾ ਕੀ ਹੋਇਆ ਜਿਨ੍ਹਾਂ ਨੇ ਕਤਲ ਕੀਤੇ ਸਨ? ਕੁਝ ਵੀ ਨਾ, ਉਦੋਂ ਰੌਲੇ ਪੈ ਨਾਲ ਤਾਂ ਕੁਝ ਵੀ ਨਾ ਹੋਣਾ। ਨਹੀਂ ਹੁਣ ਵਸਦੇ ਪਏ ਨੇ ਸਹੀ? ਨਹੀਂ ਕੱਖ ਵੀ ਨਹੀਂ ਦਿਖਾਇਆ, ਜੀ ਕੋ ਨਹੀਂ ਉਹਨਾਂ ਦਾ, ਨਾਮੋ ਨਿਸ਼ਾਨ ਮਿਟ ਗਿਆ ਮੁੱਕ ਗਿਆ। ਜਿਨ੍ਹਾਂ ਨੇ ਕਤਲ ਕੀਤਾ ਲਾਭ ਸਿੰਘ ਸੀ, ਹਾਂਜੀ, ਇੱਕ ਦੇ ਨਾਂ ਸੀ ਸਨਤ ਸਿੰਘ, ਇੱਕ ਦੇ ਨਾਂ ਰਬੇਲਾ ਸੀ, ਹੂੰ ਇੱਕ ਦੇ ਨਾਂ ਜਗਤ ਸਿੰਘ। ਅੱਛਾ ਜਗਤ ਸਿੰਘ। अस्सलाम वालेकुम जी, सत श्री अकाल, आदाब दोस्तों सब ਦਾ। ਪੰਜਾਬ ਦੀ ਟੀਮ ਇਸ ਟਾਈਮ ਪਿੰਡ ਵਰਨ ਦੇ ਵਿੱਚ ਬੈਠੇ ਆ ਤੇ ਸਾਡੇ ਸਾਹਮਣੇ ਜਿਹੜੇ ਬਜ਼ੁਰਗ ਨੇ, ਇਹਨਾਂ ਦੀ ਉਮਰ 80-90 ਸਾਲ ਹੈ। ਇਹਨਾਂ ਦੇ ਕੋਲੋਂ ਪੁੱਛਾਂਗੇ 47 ਦੀ ਕਹਾਣੀ ਕਿ ਇਸ ਪਿੰਡ ਦੇ ਵਿੱਚ ਕਿਹੜੇ-ਕਿਹੜੇ ਸਿੱਖ, ਹਿੰਦੂ ਤੇ ਮੁਸਲਮਾਨ ਆਬਾਦ ਸੀ 47 ਤੋਂ ਪਹਿਲੇ, ਤੇ ਜਦੋਂ 47 ਦੀ ਵੰਡ ਹੋਈ ਹੈ ਉਹ ਲੋਕ ਕਿਸ ਤਰ੍ਹਾਂ ਇੱਥੋਂ ਉੱਜੜ ਕੇ ਹਿੰਦੁਸਤਾਨ ਗਏ, ਇਹਨਾਂ ਦੇ ਨਾਲ ਉਹਨਾਂ ਸਿੱਖਾਂ ਦਾ ਕੀ ਰਵੱਈਆ ਹੁੰਦਾ ਸੀ। ਅੱਜ ਸਾਰੀ ਗੱਲਬਾਤ ਕਰਨ ਵਾਸਤੇ ਬੈਠੇ ਇਹਨਾਂ ਬਜ਼ੁਰਗਾਂ ਦੇ ਕੋਲੋਂ, ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। अस्सलाम वालेकुम। वालेकुम सलाम। की हाल चाल है? खैर है, शुक्र अल्लाह, तुम सुनाओ। अल्लाह का शुक्र जी। की नाम है बाबा जी अपना? अब्दुल्ला। अब्दुल्ला। ਤੁਹਾਡੇ ਵਾਲਦ ਸਾਹਿਬ ਦਾ? शाह मोहम्मद। ਸ਼ਾਹ ਮੁਹੰਮਦ। ਦਾਦਾ ਜੀ ਦਾ ਨਾਮ ਯਾਦ ਹੈ? जी दादे का नाम सैयद मोहम्मद। ਸੈਦ ਮੁਹੰਮਦ। ਕਿਹੜੀ ਬਰਾਦਰੀ ਹੈ ਆਪਣੀ? जी बरादरी है ते औलख पर असी मोची बरादरी, आम मोची ਕੰਮ ਮੋਚੀਆਂ ਦਾ ਕਰਦੇ ਰਹੇ ਹੋ? ਉਂਝ ਔਲਖ। ਠੀਕ ਹੋ ਗਿਆ। ਅੱਛਾ ਬਾਬਾ ਜੀ, ਇਹ ਜਿਹੜਾ ਪਿੰਡ ਜਿੱਥੇ ਅਸੀਂ ਬੈਠੇ ਇਹਦਾ ਪੂਰਾ ਨਾਮ ਕੀ ਹੈ? ਇਹਦਾ ਨਾਮ ਵਰਨ। ਵਰਨ। ਇਹਦੇ ਆਲੇ ਦੁਆਲੇ ਕਿਹੜੇ-ਕਿਹੜੇ ਪਿੰਡ ਲੱਗਦੇ ਨੇ? ਆਲੇ ਦੁਆਲੇ ਦੇ ਡੇਰੇ ਬਹੁਤ ਨੇ। ਹਾਂਜੀ। 25-30 ਡੇਰੇ ਨੇ ਇਹਦੇ। ਉਹ ਸਾਨੂੰ ਗਿਣਾ ਦਿਓ ਕੀ ਨਾਂ ਹੈ ਉਹਨਾਂ ਦੇ। ਡੇਰਾ ਭਿੱਖੀਆਂ ਵਾਲਾ, ਹਾਂਜੀ। ਸੁਖਨ ਵਾਲਾ, ਅੱਛਾ। ਮਾਰਕਾ ਖੂਹ, ਹੂੰ। ਤਾਰਾਂ ਦਾ ਡੇਰਾ, ਅੱਛਾ। ਜੋਧ ਵਾਲਾ, ਹੂੰ। ਪੱਕਾ ਖੂਹ, ਅੱਛਾ। ਕੱਕਿਆਂ ਦਾ ਡੇਰਾ, ਹੂੰ। ਡਾਂਗਾ ਵਾਲਾ ਡੇਰਾ। ਸਹੀ। ਇਹ ਸਾਰੇ ਡੇਰੇ ਐਸੇ ਪਿੰਡ ਦੇ ਨੇ? ਇਸੇ ਪਿੰਡ ਦੇ। ਤੇ ਨਾਲ ਕੋਈ ਵੱਡਾ ਪਿੰਡ ਵੀ ਲੱਗਦਾ? ਵੱਡਾ ਪਿੰਡ ਨਾਲ ਝੱਬਰ।
ਅੱਛਾ ਚੱਬਰ ਲੱਗਦਾ ਹੈ। ਹਾਂ ਪਹਾੜ ਪਾਸੇ ਚੱਬਰ ਹੈ, ਹੂੰ। ਲਾਂਦੇ ਪਾਸੇ ਲਾਲਕੇ ਨੇ, ਅੱਛਾ ਦੱਖਣ ਵਾਲੇ ਪਾਸੇ ਜਿਹੜਾ ਹੈ ਮਰੀਦ ਕੇ, ਅੱਛਾ ਚੜ੍ਹਦੇ ਪਾਸੇ ਜਲਿਆਲਾ ਸ਼ੇਰ ਖਾਨ ਆ। ਸਹੀ ਹੋ ਗਿਆ। ਅੱਛਾ ਬਾਬਾ ਜੀ 47 ਤੋਂ ਪਹਿਲੇ ਕਿੱਡਾ ਕੁ ਵੱਡਾ ਪਿੰਡ ਹੁੰਦਾ ਸੀ ਇਹ? ਛੋਟਾ ਸੀ ਬਿਲਕੁਲ, ਪੂਰਾ ਜਿਹਾ ਸੀ। ਅੱਛਾ ਪੂਰਾ ਪਿੰਡ ਸੀ ਤੇ ਨਾਲ ਆਲੇ ਦੁਆਲੇ ਡੇਰੇ ਸਨ ਇਹਦੇ? ਡੇਰੇ ਸਨ ਜੀ। ਡੇਰਿਆਂ ਤੇ ਵੀ ਆਬਾਦੀ ਹੁੰਦੀ ਸੀ? ਡੇਰਿਆਂ ਤੇ ਆਬਾਦੀ ਸੀ ਉਦੋਂ, 5-5 6-6 ਘਰ ਸਨ। ਅੱਛਾ ਹੁਣ ਤੇ ਬਹੁਤ ਜ਼ਿਆਦਾ ਹੋ ਗਏ ਨੇ ਨਾ। ਸਹੀ। ਉਦੋਂ ਇੰਨੇ ਸਨ ਕਿ 6 ਘਰ ਨੇ, ਕਿ 7 ਘਰ ਨੇ, ਕਿ 4 ਘਰ ਨੇ। ਹੂੰ। ਪਿੰਡ ਦੀਆਂ ਲੰਬੜਦਾਰੀਆਂ ਕਿੰਨੀਆਂ ਸੀ? ਨੰਬਰਦਾਰੀਆਂ ਹਰੇ ਤੋਂ ਨਹੀਂ 4। ਕੀ ਨਾਂ ਸੀ ਉਹਨਾਂ ਦੇ? ਇੱਕ ਨੰਬਰ ਲਾਭ ਸਿੰਘ ਸੀ, ਹਾਂਜੀ। ਇੱਕ ਦੇ ਨਾਂ ਸੀ ਸਨਤ ਸਿੰਘ, ਇੱਕ ਦੇ ਨਾਂ ਰਬੇਲਾ ਸੀ, ਹੂੰ। ਤੇ ਇੱਕ ਦੇ ਨਾਂ ਜਗਤ ਸਿੰਘ। ਅੱਛਾ ਜਗਤ ਸਿੰਘ। ਸਹੀ ਹੋ ਗਿਆ। ਤੇ ਜਿਹੜੀ ਬਰਾਦਰੀ ਇੱਥੇ ਰਹਿੰਦੀ ਸੀ ਸਿੱਖਾਂ ਦੀ, ਉਹਦੇ ਵਿੱਚ ਕਿਹੜੀ ਗੋਤ ਦੇ ਸਿੱਖ ਸਨ? ਜੱਟ ਕਿਹੜੇ ਸਨ? ਵਿਰਕ ਸਨ? ਵਿਰਕ। ਹਾਂਜੀ ਜੱਟ ਵਿਰਕ ਸਨ। ਅੱਛਾ ਸਾਰਾ ਵਿਰਕਾਂ ਦਾ ਪਿੰਡ ਸੀ? ਸਾਰੇ ਵਿਰਕਾਂ ਦੇ ਪਿੰਡ ਸੀ। ਅੱਛਾ। ਤੇ ਹਿੰਦੂਆਂ ਦੇ ਵੀ ਘਰ ਹੈ ਸਨ? ਹਿੰਦੂਆਂ ਦੇ ਘਰ ਹੀ ਸਨ। ਕੋਈ ਨਾਂ ਚੇਤਾ ਹਿੰਦੂਆਂ ਦੇ? ਉਹ ਸੁਨਿਆਰੇ ਸਨ ਕੁਝ ਵਿੱਚੋਂ, ਹੂੰ। ਇੱਥੇ ਘਰ ਉਹਨਾਂ ਦੇ। ਅੱਛਾ। ਕੋਈ ਬਾਹਮਣ ਦੇ ਘਰ ਸਨ, ਹੂੰ। ਕੋਈ ਨਾ ਸਿੱਖਾਂ ਜੋ ਕੂਕੇ ਕੁੰਦੇ ਸਨ। ਅੱਛਾ ਕੂਕੇ। ਕੂਕੇ ਅੱਛਾ ਉਹ ਵੀ ਇੱਥੇ ਹੀ ਸਨ। ਨਾਮ ਧਾਰੀਏ ਸਨ, ਉਹ ਵੀ ਇੱਥੇ ਸਨ। ਅੱਛਾ। ਇਹ ਜਿਹੜੇ ਸਿੱਖ ਤੁਹਾਡੇ ਪਿੰਡ ਰਹਿੰਦੇ ਸੀ, ਇਹਨਾਂ ਵਿੱਚੋਂ ਨਾਮੀ ਗ੍ਰਾਮੀ ਬੰਦਾ ਕਿਹੜਾ ਸੀ? ਨਾਮੀ ਇਹਦਾ ਜੋ ਸਾਡੇ ਪਿੰਡ ਮਸ਼ਹੂਰ ਜਿਹੜਾ ਸੀ ਨਾ, ਹਾਂਜੀ। ਸਰਦਾਰਾ ਸਿੰਘ ਸੀ। ਸਰਦਾਰਾ ਸਿੰਘ। ਸਰਦਾਰਾ ਸਿੰਘ ਚਬਾਚੀਆ, ਸਰਦਾਰਾ ਸਿੰਘ ਚੱਟਾ ਆਂਦੇ ਸਨ ਉਹਨੂੰ। ਅੱਛਾ ਚੱਟਾ ਆਂਦੇ ਸਨ। ਚੱਟਾ। ਉਹ ਕਿਸ ਚੀਜ਼ 'ਚ ਮਸ਼ਹੂਰ ਸੀ? ਜ਼ਮੀਨ ਜ਼ਿਆਦਾ ਸੀ ਉਹਦੀ ਜਾਂ ਲੜਾਕਾ ਬੰਦਾ? ਦਲੇਰ ਜਿਹੜਾ ਨਹੀਂ, ਜ਼ਮੀਨ ਪੂਰੀ ਸੀ, ਭਲਾ ਮਾਨ ਤੇ ਸ਼ਰੀਫ ਬੜਾ ਸੀ, ਅੱਛਾ ਤੇ ਦਲੇਰ ਬੜਾ ਸੀ। ਦਲੇਰ ਸੀ। ਉਹਦੀ ਆਪੇ ਜਿਹਨਾਂ ਚਪਕਰਾ ਜਿਵੇਂ ਜ਼ਿਮੀਂਦਾਰਾਂ ਦੀ ਲੱਗ ਜਾਂਦੀ, ਇੱਥੇ ਮੋਲਾ ਸਿੰਘ ਹੁੰਦਾ ਉਹਦਾ ਜੀ ਇਸ ਪਾਸੇ, ਅੱਛਾ। ਉਹਦੇ ਨਾਲ ਬਸਣਾ ਉਹਦੀ ਖਾਂ ਬਖਾ ਸੀ। ਹੂੰ। ਉਹਦਾ ਮੋਲਾ ਸਿੰਘ ਸੀ ਨਾ, ਉਹ ਆਪਣੀ ਪੱਤੀ ਇਧਰੋਂ ਇਧਰ ਹਸਨੇ ਦੀ ਪੱਤੀ ਵੱਜਦੀ ਸੀ। ਅੱਛਾ। ਉਧਰ ਉਹ ਚਲਾ ਗਿਆ ਤੇ ਉਹਨਾਂ ਨਾਲ ਲੱਗਦੀ ਸੀ ਉਹਦੀ। ਹੂੰ। ਉੱਥੇ ਤੂੰ ਮੈਂ ਕਰਦਿਆਂ ਉਹ ਲੜਾਈ ਹੋ ਪਈ। ਅੱਛਾ। ਜੇ ਆਪੇ ਲੜ ਪਏ ਨਾ, ਛੋਟਿਆਂ ਨਾਲ ਡਾਂਗਾ ਦੀ ਜ਼ਿਆਦਾ ਸੀ ਜਾਂ ਕੋਈ ਬਲਬ ਕਿਸੇ ਕੋਲ ਹੁੰਦੀ ਸੀ। ਹੂੰ। ਅਸੀਂ ਆਪਣੇ ਦੁਕਾਨ ਤੇ ਜੁੱਤੀਆਂ ਬਣਾਉਂਦੇ ਸਾਂ, ਬੈਠੇ ਆ ਤੇ ਸਰਦਾਰਾ ਸਿੰਘ ਆ ਗਿਆ। ਅੱਛਾ। ਉਹਨੂੰ ਆਖਿਆ ਸਰਦਾਰਾ ਸਿੰਘ ਤੇਰਾ ਅੱਜ ਬੇਲੀ ਜਿਹੜਾ ਨਾ, ਜਿਹਦੇ ਨਾਲ ਝਗੜਦਾ ਹੋਣਾ, ਉਹ ਅੱਜ ਉਧਰ ਫਸਿਆ ਹੈ। ਅੱਛਾ। ਉਸ ਆਖਿਆ ਉਧਰ ਕੀ ਗੱਲ ਜਿਹੜਾ ਫਸਾ ਗਿਆ? ਹਸਨੇ ਕੀ ਪੱਤੀ ਜਿਹੜੀ ਉਹਨੂੰ ਪੈ ਗਈ ਸਾਰੀ। ਹੂੰ। ਉਹ ਆਖਿਆ ਚਲੋ ਫਿਰ ਜਿਹੜੀ ਸਾਡੀ ਦੁਸ਼ਮਣੀ ਸੀ ਉਹ ਤੇ ਇੱਕ ਪਾਸੇ ਤੇ ਰੱਖਣੇ, ਸਾਡੇ ਮਹੱਲੇ ਦੀ ਜਿਹੜੀ ਹੈ ਨਾ ਸਾਡੀ ਪੱਤੀ ਦਾ ਘਾਟਾ ਹੈ। ਤੇ ਮੈਂ ਜਾਣਾ ਉਸ ਕੱਪੜਾ ਉੱਥੇ ਜਾ ਧਰਿਆ ਤੇ ਖੂਨ ਫੜ ਕੇ ਤੇ ਆਪਣੇ ਟੁਰ ਗਿਆ। ਅੱਛਾ। ਉੱਥੇ ਜਾ ਕੇ ਉਹਨੂੰ ਬਾਵਾ ਪਿੰਡ ਦੇ ਆਦ ਦੇ ਵਿੱਚ ਨਾ ਉਹਨਾਂ ਅੱਲੇ ਪਾਸੇ ਲੈ ਆਏ ਉਹਨੂੰ, ਡਾਂਗਾ ਮਾਰਦੇ ਮਾਰ ਉਹਨੇ ਕੀ ਬਾਜ਼ਾਰ ਸੀ ਨਾ, ਤੇ ਬਾਜ਼ਾਰ ਦੇ ਵਿੱਚ ਪਿੱਛੋਂ ਕੋਈ ਸੀ ਬੰਦਾ, ਅੱਗੋਂ ਹੀ ਸਨ। ਅੱਛਾ। ਉਹ ਜਿਹੜੇ ਵੇਖਿਆ ਨਾ ਤੇ ਉਹ ਆਖਣ ਲੱਗਾ, ਬੋਲਿਆ ਤੇਰੀ ਮੇਰੀ ਝਗੜਾ ਤੇ ਸੀ, ਪਰ ਤਗੜਾ ਹੋ ਮੈਂ ਆ ਗਿਆ। ਉਹ ਫਿਰ ਜਿਹੜਾ ਸੀ ਨਾ ਉਹਨਾਂ ਪਿੰਡ ਦੇ ਅੱਧ ਦੇ ਵਿੱਚੋਂ ਮਾਰ ਕੇ ਨਾ ਸੋਟੇ ਅੱਛਾ ਪਿੱਛਾ ਚੱਕ ਦਿੱਤਾ। ਅੱਛਾ ਜਿਨ੍ਹਾਂ ਨਾਲ ਉਹਨਾਂ ਦੀ ਲੜਾਈ ਹੋਈ ਸੀ ਉਹ ਮੁਸਲਮਾਨ ਸਨ? ਉਹ ਵੀ ਸਿੱਖ ਸਨ। ਅੱਛਾ ਉਹ ਵੀ ਸਿੱਖ ਸਨ। ਆਪੇ ਚ ਲੜਦੇ ਸਨ। ਅੱਛਾ। ਤੇ ਸ਼ਰੀਫ ਆਦਮੀ ਤੇ ਬੜਾ ਦਲੇਰ ਸੀ ਤੇ ਬੜਾ ਚੰਗਾ ਸੀ। ਉਹਨੇ ਫਿਰ ਆਪਣੇ ਉਸ ਦੁਸ਼ਮਣ ਦਾ ਸਾਥ ਦਿੱਤਾ। ਉਹਦਾ ਕਿਹਾ ਸਾਡਾ ਝਗੜਾ ਇੱਕ ਪਾਸੇ ਵੇ, ਸਾਡਾ ਜਿਹੜਾ ਪਤੀ ਹੈ ਨਾ ਉਹਦਾ ਘਾਟਾ ਨਾ ਹੋਵੇ। ਅੱਛਾ ਵਾਹ ਜੀ ਵਾਹ। ਅੱਛਾ ਬਾਬਾ ਜੀ ਪਿੰਡ ਦੇ ਵਿੱਚ ਜਿਹੜੇ ਲੰਬੜਦਾਰ ਸਨ, ਹਾਂਜੀ, ਇਹਨਾਂ ਦਾ ਵੀ ਕੋਈ ਆਪਸ ਵਿੱਚ ਝਗੜਾ ਸੀ ਜਾਂ ਕੋਈ ਲੜਾਈ ਹੈ ਸੀ? ਨਹੀਂ ਕੋਈ ਨਹੀਂ, ਇਹ ਨਹੀਂ ਝਗੜੇ। ਚੰਗੇ ਸਨ ਬੰਦੇ, ਸ਼ਰੀਫ ਆਦਮੀ, ਕਿਸੇ ਨਾਲ ਨਹੀਂ ਝਗੜੇ। ਅੱਛਾ ਮੁਸਲਮਾਨ ਬਰਾਦਰੀ ਕਿਹੜੀ ਰਹਿੰਦੀ ਸੀ ਉਸ ਵੇਲੇ? ਮੁਸਲਮਾਨ ਬਰਾਦਰੀ ਲੋਹਾਰ ਸਨ, ਜਲਾਹ ਸਨ, ਤੇਲੀ, ਅੱਛਾ, ਤੇ ਸਾਡੀ ਬਰਾਦਰੀ ਮੋਚੀ। ਅੱਛਾ ਮੁਸਲਮਾਨ ਵਿਰਕ ਵੀ ਹੈ ਸਨ ਉਸ ਵੇਲੇ ਇੱਥੇ? ਵਿਰਕ ਨਹੀਂ। ਅੱਛਾ ਵਿਰਕ ਨਹੀਂ ਸੀ ਹੈ। ਸਹੀ ਹੋ ਗਿਆ। ਵਿਰਕ ਇਹ ਆ ਘਰ ਹੋਏ ਨੇ ਜਿਹੜੇ ਮੁਸਲਮਾਨ ਹੋਏ ਨੇ, ਜੋ ਜਿਹੜਾ ਖੁਸ਼ੀ ਇਹਨਾਂ ਦਾ ਲਿਹਾਜ਼ ਹੈ। ਹਾਂਜੀ, ਇਹਨਾਂ ਦਾ ਜਿਹੜਾ ਪਿਓ ਸੀ ਨਾ, ਹਾਂਜੀ ਉਹ ਮੁਸਲਮਾਨ ਹੋਇਆ ਸੀ। ਹਾਂਜੀ ਅਸੀਂ ਉਹਨਾਂ ਦਾ ਇੰਟਰਵਿਊ ਕੀਤਾ ਸੀ, ਉਹਨਾਂ ਦੱਸਿਆ ਸੀ ਕਿ ਅਸੀਂ ਮੁਸਲਮਾਨ ਹੋ ਗਏ। ਉਹ ਹੋਏ ਸਨ। ਸਹੀ ਹੋ ਗਿਆ। ਅੱਛਾ ਬਾਬਾ ਜੀ ਇਸ ਪਿੰਡ ਦੀ ਜ਼ਮੀਨ ਵਾਹਵਾ ਸੀ? ਬੜਾ ਰਕਬਾ ਸੀ। ਸਭ ਨਾਲੋਂ ਜ਼ਿਆਦਾ ਜ਼ਮੀਨ ਵਾਲਾ ਬੰਦਾ ਕਿਹੜਾ ਸੀ ਪਿੰਡ ਦੇ ਵਿੱਚ ਸਿੱਖਾਂ ਚੋਂ? ਸਭ ਨਾਲੋਂ ਜ਼ਿਆਦਾ ਤਕਰੀਬਨ ਜਿਹੜੇ ਹੈ ਨਾ 2 ਮਰਬਿਆਂ ਤੋਂ ਵੱਧ ਕਿਸੇ ਮਾਲਕ ਦੀ ਨਹੀਂ ਸੀ। ਅੱਛਾ ਮਰਬਾ 1.5 ਮਰਬਾ ਨਹੀਂ। ਸਹੀ ਹੋ ਗਿਆ। ਸਕੂਲ ਹੁੰਦਾ ਸੀ ਉਸ ਵੇਲੇ ਪਿੰਡ ਦੇ ਵਿੱਚ? ਸਕੂਲ ਹੀ ਸੀ ਇੱਥੇ, ਅੱਲਾ ਦੇ ਪਾਸੇ ਸਕੂਲ ਛੋਟਾ। ਅੱਛਾ ਪੜਨ ਜਾਂਦੇ ਰਹੇ ਤੁਸੀਂ ਵੀ? ਪੜ੍ਹਦੇ ਰਹੇ।
ਸਿੱਖਾਂ ਦੇ ਬਾਲਾਂ ਦੇ ਨਾਲ। ਉਹਨਾਂ ਦੇ ਨਾਲ ਹੀ ਪੜ੍ਹਦੇ ਸਾਂ, ਹੂੰ ਪਰ ਨਹੀਂ ਪੜ੍ਹੇ ਐਵੇਂ ਸ਼ਰਾਰਤਾਂ ਕਰਨੀਆਂ। ਕੱਲਾ ਕੱਲਾ ਮੈਂ ਸਾਂ ਮਾਪਿਆਂ ਦਾ ਪੁੱਤਰ, ਅੱਛਾ ਤੇ ਕੋਈ ਨਾ ਮੈਨੂੰ ਮੇਰਾ ਪੜ੍ਹਨ ਕਰਨਾ ਤੇ ਆਪ ਮੈਂ ਖੇਡਦਿਆਂ ਫਿਰਨਾ, ਕਦੀ ਨਾ ਕੋਈ ਨਾ ਫਿਰ ਅੱਛਾ ਅੱਛਾ ਪੜ੍ਹਿਆ ਨੇ 4 ਕੁ ਜਮਾਤਾਂ 3 ਪੜ੍ਹਿਆ, ਤੇ ਉਹ ਕਿਹੜਾ ਪਤਾ ਹੀ ਨਹੀਂ ਉਹਨੂੰ, ਅੱਛਾ ਚੇਤਾ ਭੁੱਲ ਗਿਆ। ਅੱਛਾ। ਉਦੋਂ ਕੋਈ ਐਸਾ ਦਾ ਮਾਹੌਲ ਤਾਂ ਨਹੀਂ ਸੀ ਹੁੰਦਾ ਕਿ ਇੱਥੇ ਸਿੱਖਾਂ ਦੇ ਘਰ ਨੇ, ਇੱਥੇ ਮੁਸਲਮਾਨਾਂ ਦਾ ਘਰ ਨਹੀਂ ਹੋਏਗਾ, ਇੱਥੇ ਮੁਸਲਮਾਨਾਂ ਦਾ ਘਰ ਇੱਥੇ ਸਿੱਖਾਂ ਦਾ ਨਹੀਂ ਹੋਏਗਾ, ਕਿ ਇਕੱਠੇ ਵੱਸਦੇ ਸੀ? ਇਕੱਠੇ ਹੀ ਆਵੇ ਸਾਡੇ ਨਾਲ ਹੀ ਆਵੇ, ਕੋਈ ਜਿੱਥੇ ਸਾਡੇ ਘਰ ਨਾਲ ਹੂੰ ਅਸੀਂ ਨਾਲ ਸਾਡੇ ਉੱਥੇ ਆਉਂਦੇ ਸਨ, ਉਹ ਕੂਕੇ ਜਿਹੜੇ ਆਉਂਦੇ ਸਨ ਅੱਛਾ ਜਦੋਂ ਆਪਣਾ ਸ਼ਬਦ ਕਰਦੇ ਸਨ, ਹੂੰ ਤੇ ਉਹ ਉੱਤੇ ਫਿਰ ਢੋਲਕੀਆਂ ਵੀ ਜਾਣੀ ਤੇ ਛਾਣੇ ਵੀ ਆ ਜਾਣੀ, ਤੇ ਅਸੀਂ ਚੜ ਕੇ ਬੈਠੇ ਬਹਿੰਦੇ ਸੀ ਬਹਿੰਦੇ। ਅੱਛਾ ਅੱਛਾ। ਗੁਰਦੁਆਰਾ ਇਹਨਾਂ ਦਾ ਨੇੜੇ ਹੀ ਹੁੰਦਾ ਸੀ? ਆ ਗੁਰਦੁਆਰਾ ਸੀ ਜਿਹੜਾ ਸੀ ਨਾ ਪਰਲੇ ਪਾਸੇ, ਉਧਰ ਇੱਕ ਗੁਰਦੁਆਰਾ, ਇੱਥੇ ਗੁਰਦੁਆਰੇ 4 ਸਨ। ਅੱਛਾ 4 ਗੁਰਦੁਆਰੇ ਆ ਸਨ ਛੋਟੇ ਛੋਟੇ ਬਣਾਏ ਆਪੋ ਆਪਣੇ, ਜਿਵੇਂ ਨਾ ਆਪਣੇ ਆਪਣੇ ਪਤੀਆਂ ਦੇ? ਆਪਣੇ ਪਤੀਆਂ 'ਚ। ਹੂੰ ਵੱਡਾ ਜਿਹੜਾ ਗੁਰਦੁਆਰਾ ਸੀ ਨਾ ਉਹ ਉਸ ਪਾਸੇ ਸੀ, ਅੱਛਾ ਜਿੱਥੇ ਮਹਾਰਾਜ ਆਉਂਦਾ ਹੁੰਦਾ ਸੀ ਨਾ, ਅੱਛਾ ਅੱਛਾ। ਉਹ ਗੁਰਦੁਆਰਾ ਹੈ। ਸਹੀ ਹੋ ਗਿਆ। ਹਾਂ ਅੱਛਾ ਬਾਬਾ ਜੀ, ਜਦੋਂ ਆਪਣੀ ਈਦ ਹੁੰਦੀ ਸੀ ਮੁਸਲਮਾਨਾਂ ਦੀ, ਬਕਰਾ ਈਦ ਹੁੰਦੀ ਸੀ, ਠੀਕ ਹੈ, ਉਦੋਂ ਬੱਕਰੇ ਕਰਦੇ ਹੁੰਦੇ ਸੀ ਕਿ ਗਾਂ ਸ਼ਾਂ ਵੀ ਕਰ ਲੈਂਦੇ ਸੀ ਹਲਾਲ ਤੁਸੀਂ ਲੋਕ? ਬੱਕਰੇ ਉਦੋਂ ਮਨਾ ਹੁੰਦਾ ਸੀ? ਬਣਾ ਸਹੀ ਹੋ ਗਿਆ। ਉਹ ਵੈਸੇ ਜਿਹੜੇ ਸਾਡੇ ਨਾਲ ਪਿਆਰ ਸਾਨ ਵਾਲੇ ਸਨ ਨਾ, ਉਹ ਜਦੋਂ ਸਾਡੇ ਲੋਵੇ ਖੜਾਣਾ ਤੇ ਅਗਲਾ ਯਾਰ ਅੱਜ ਕੀ ਗੱਲ ਓਏ ਨਿੰਮੋ ਚੂੜੇ ਹੋਏ ਹੋ ਤੁਸੀਂ, ਸਾਨੂੰ ਮੈਂ ਗੋਸ਼ਤ ਨਹੀਂ ਮਿਲਿਆ ਉਹਨਾਂ ਦਾ। ਅੱਛਾ ਹਾਂ ਉਹ ਉੱਥੇ ਜਾ ਗਿਆ, ਖੇਰੀਆਂ ਨਹੀਂ ਤੇ ਜਲਿਆਲੇ ਦੇ ਨਾਲ ਉਹਨਾਂ ਕਰ ਕੋਈ ਪਿੰਡ ਜਿਹੇ ਹੁੰਦੇ ਹਨ। ਅੱਛਾ ਉਹ ਆਖਣਾ ਉੱਥੇ ਲੈ ਜਾ, ਜੇ ਜਾ ਕੇ ਕੋਈ ਕਰ ਕੁਰ ਕੇ ਤੇ ਉੱਥੇ ਪੱਠਿਆਂ 'ਚ ਧਰ ਕੇ ਲੈ ਆਂਦੀਆਂ, ਖਾ ਕੋ ਲੈ ਆ ਜਾ। ਅੱਛਾ ਅੱਛਾ ਅੱਛਾ। ਜਿਹੜੇ ਵਾਕਫ ਜ਼ਿਆਦਾ ਹੁੰਦੇ ਸਨ, ਪਿਆਰ ਮੁਹੱਬਤ ਵਾਲੇ, ਉਹ ਕਹਿ ਦਿੰਦੇ ਸੀ। ਵਿੱਚ ਵੀ ਤਾਂ ਕਈ ਲੱਗ ਵੀ ਪਏ ਸਨ ਸਾਡੇ ਨਾਲ ਨਾ, ਅੱਛਾ ਜਿਹੜਾ ਸਾਡੇ ਨਾਲ ਬਾਹਲਾ ਸੀ ਨਾ ਪਿਆਰ ਮੁੰਡਿਆਂ ਛੁੜੀਆਂ ਦਾ, ਹਾਂਜੀ। ਉਹਨਾਂ ਖਾ ਲਈ ਦੇ ਹਣ ਸਗੋਂ ਗੁਰੂ ਦੀ ਬੜਾ ਸਵਾਦੀ। ਅੱਛਾ ਅੱਛਾ ਅੱਛਾ। ਅੱਛਾ ਬਾਬਾ ਜੀ, ਹੋਰ ਜਿਹੜੇ ਇੱਥੇ ਮਸ਼ਹੂਰ ਸਿੱਖ ਹੁੰਦੇ ਸਨ ਤੁਹਾਡੇ ਮਹੱਲੇ ਦੇ, ਠੀਕ ਹੈ, ਜਿਨ੍ਹਾਂ ਨਾਲ ਤੁਹਾਡਾ ਉੱਠਣ ਬੈਠਣ ਹੁੰਦਾ ਸੀ, ਤੁਹਾਡੇ ਬਜ਼ੁਰਗਾਂ ਦਾ, ਉਹਨਾਂ ਦੇ ਕੋਈ ਨਾਂ ਹੋਣ ਯਾਦ, ਉਹ ਦੱਸ ਦਿਓ। ਨਾ ਸਾਰੇ ਜਿਹੜੇ ਇਸ ਮਹੱਲੇ ਦਾ ਨਾਂ, ਇੱਕ ਤੇ ਬਾਬਾ ਉਹਦਾ ਨਾਂ ਸੀ ਸੌਲੀ, ਸੌਲ ਸਿੰਘ, ਇੱਕ ਦਾ ਨਾਂ ਸੀ ਲਾਭ ਸਿੰਘ, ਇੱਕ ਦਾ ਨਾਂ ਸੀ ਕਿਰਪਾਲ, ਇੱਕ ਦਾ ਨਾਂ ਸੀ ਉਹ ਦੂਜਾ ਜਗਤ ਸਿੰਘ, ਉਹ ਦੂਜਾ ਸੀ ਇੱਕ ਨੂਪੀ, ਅੱਛਾ ਸਾਧੂ। ਇਹ ਬਾਇਆ ਸਾਡੇ ਪਾਸ ਇੱਕ ਮਾਨ ਸਿੰਘ, ਅੱਛਾ ਸ਼ਿਕਾਰੀ ਹੁੰਦਾ ਸੀ, ਸ਼ਿਕਾਰ ਉਹਦੇ ਨਾਲ ਵੀ ਜਾਈਦਾ, ਕੁੱਤਾ ਰੱਖਿਆ ਸਾਧੂ। ਅੱਛਾ ਸ਼ਿਕਾਰ ਕਰਦਾ ਸੀ? ਸ਼ਿਕਾਰ ਦਾ ਕਰਦੇ। ਸਹੀ। ਤੇ ਦੂਸਰੀ ਪੱਤੀ ਦੇ ਵਿੱਚ ਕਿਹੜੇ ਕਿਹੜੇ ਮਸ਼ਹੂਰ ਸਨ? ਇਹ ਪਤੀ ਵਾਲੋ ਸੀ ਦੂਜਾ ਜਗਤ ਸਿੰਘ, ਇੱਕ ਨੋਖਾ ਸੀ, ਅੱਛਾ, ਇੱਕ ਸਨ ਸਿੰਘ। ਇਹ ਸਿਆਣੇ ਬੰਦੇ ਹਨ। ਅੱਛਾ ਅੱਛਾ। ਉਹ ਮਹੱਲੇ ਦੇ ਵਿੱਚ ਸੀ ਤੇਜਾ ਸਿੰਘ ਮਸ਼ਹੂਰ। ਅੱਛਾ ਤੇਜਾ ਸਿੰਘ ਮਸ਼ਹੂਰ ਸੀ? ਤੇਜਾ ਸਿੰਘ, ਉਹਦੇ ਕੋਲ ਜਾਈਦਾ ਤਾਂ ਸੂ ਰਿਕਾਰਡਾਂ ਵਾਲੀ ਮਸ਼ੀਨ ਰੱਖੀ ਹੁੰਦੀ ਸੀ। ਅੱਛਾ ਉਸ ਵੇਲੇ ਰੱਖੀ ਹੁੰਦੀ ਸੀ ਉਹਨੇ? ਹਾਂ ਰਿਕਾਰਡ ਜਿਹੜੇ ਹੁੰਦੇ ਸਨ ਨਾ, ਉੱਤੇ ਸੂਈ ਲੱਗ ਫਿਰਦੀ ਸੀ। ਅੱਛਾ ਅੱਛਾ। ਉਹ ਉਸ ਵੇਲੇ ਸ਼ਰਾਬ ਦੀ ਉਸ ਕਿਤਾਬ ਵਿੱਚ ਸਾਰੀ ਭਰਾਈ ਸੀ, ਸਾਰੀ ਦੀ ਸਾਰੀ। ਅੱਛਾ। ਉਹ ਜਾਣਾ ਤੇ ਉਹ ਲਾੜੀ ਹੋਣੀ ਤੇ ਸੁਣਨਾ, ਉਹੋ ਹੀ ਸੁਣਦਾ ਸੀ, ਹੋਰ ਕੋਈ। ਅੱਛਾ ਜਦੋਂ ਉੱਥੇ ਉਹ ਲੱਗਦੀ ਹੁੰਦੀ ਸੀ ਉਹ ਟੇਪ ਜੀ, ਉਦੋਂ ਪੂਰੇ ਪਿੰਡ ਦੇ ਬੱਚੇ ਉੱਥੇ ਪਹੁੰਚ ਜਾਂਦੇ ਹੋਣੇ? ਨਹੀਂ ਸਾਰੇ ਕਿਤੇ ਜਾਣਾ, ਜਿਹਦੇ ਨਾਲ ਤਾਂ ਗੌਮ ਜਾਣ ਸੀ ਉਹਨੇ ਜਿਹੜੇ ਸਾਰੇ ਏਡੇ ਫਿਰਨ ਵਾਲੇ ਕੋਈ ਨਹੀਂ ਸਨ, ਨਾ ਸ਼ਕੀਨੀ ਸੀ ਕਿਸੇ ਨੂੰ। ਅੱਛਾ। ਉਹ ਲੋਕ ਵੇਖਣ ਤੇ ਜਾਂਦੇ ਹੋਣੇ, ਪਤਾ ਨਹੀਂ ਕਿਹੜੀ ਬਲਾ ਹੈ ਜਿਹਦੇ ਵਿੱਚ ਆਵਾਜ਼ ਨਿਕਲਦੀ। ਸਾਰੇ ਹੀ ਜਾਣਾ ਉੱਥੇ, ਬੱਚਿਆਂ ਕੀ ਲੈਣ ਜਾਣਾ ਉੱਥੇ, ਉੱਥੇ ਆਪਣੇ ਡੇਰੇ 'ਚ ਹੀ ਹੁੰਦਾ ਸੀ। ਅੱਛਾ 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 ਅੱਛਾ। ਮਾਲਕ ਚੰਗਾ ਸੀ ਉਹ ਜਿਹੜਾ। ਸਹੀ ਹੋ ਗਿਆ। ਆਪਣੇ ਇੱਥੇ ਆਲੇ ਦੁਆਲੇ ਖੂਹਾਂ ਦੀ ਵਾਹੀ ਹੁੰਦੀ ਸੀ ਕਿ ਨਹਿਰੀ ਪਾਣੀ ਹੁੰਦਾ ਸੀ? ਖੂਹਾਂ ਦੀ ਵਾਹੀ ਵਿੱਚ ਕੋਈ ਨਾਂ ਚੇਤਾ ਨੇ ਖੂਹਾਂ ਦੇ? ਖੂਹ ਆਵੇ ਹੈ ਕਿੱਥੇ ਆਖੂ ਨਹੀਂ, ਖੂਹ ਸਾਡਾ ਸਾਡੇ ਪਿੰਡ ਦੇ ਵਿੱਚ ਨਾਲ ਸਾਡੇ ਆ ਬਾਜ਼ਾਰੋਂ ਬਾਹਰ ਨਿਕਲੋਗੇ ਨਾ। ਅੱਛਾ। ਦੁਕਾਨਾਂ ਜਿੱਥੇ ਪਾਈਆਂ ਨੇ, ਹਾਂਜੀ, ਮਸਜਿਦ ਦੇ ਉਰਲੇ ਪਾਸੇ, ਇੱਥੇ ਖੂਹ ਹੁੰਦਾ ਸੀ ਇੱਕ। ਅੱਛਾ ਅੱਛਾ ਅੱਛਾ। ਇੱਕ ਖੂਹ ਅਲੱਗ ਦੇ ਪਾਸੇ ਪਿੰਡ ਦੇ ਵਿੱਚ, ਜਿਹੜੀ ਪਿੰਡ ਦੀ ਹਦੂਦ ਹੈ ਨਾ, ਜਿਹੜੀ ਪਿੰਡ ਦੀ ਹਦੂਦ, ਉਹਦੇ ਕੰਢੇ ਕੰਢੇ ਤੇ ਨਾ ਅੱਛਾ ਖੂਹ ਸਨ। ਉਹ ਤੇਜਾ ਸਿੰਘ ਦਾ ਖੂਹ ਚੱਲਦਾ ਸੀ। ਉੱਥੇ ਬੀਬੀਆਂ ਜਿਹੜੀਆਂ ਹੰਡ ਜਾਂਦੀਆਂ ਹਨ ਕੱਪੜੇ ਧੋਣ ਵੀ, ਉਹ ਖਾਲ ਪੱਕਾ ਬਣਾਇਆ ਸੀ, ਨਹਾਉਣ ਵਾਸਤੇ ਵੀ ਜਗ੍ਹਾ ਬਣਾਈ ਸੀ ਬੀਬੀਆਂ ਵਾਸਤੇ। ਵਾਹ ਜੀ ਵਾਹ। ਤੇ ਬੜਾ ਸਹੀ ਬੰਦਾ। ਅੱਛਾ ਬਾਬਾ ਜੀ, ਜਦੋਂ ਤੁਹਾਡੇ ਰੋਜ਼ੇ ਹੁੰਦੇ ਸੀ ਉਦੋਂ ਇਹ ਲੋਕ ਮਦਦ ਕਰਦੇ ਸੀ ਤੁਹਾਡੇ ਲੋਕਾਂ ਦੀ ਰੋਜ਼ਿਆਂ ਦੇ ਵਿੱਚ? ਹਾਂਜੀ। ਉਦੋਂ ਨਹੀਂ ਤੇਜਾ ਸਿੰਘ ਜਿਹੜੇ ਤੇਜਾ ਸਿੰਘ ਸਿੱਖ, ਉਹਦਾ ਕੰਮ ਇਹ ਸੀ ਵੀ ਰੋਜ਼ਿਆਂ ਦੇ ਵਿੱਚ ਐਲਾਨ ਕਰ ਦਿੰਦਾ ਸੀ ਮੁਸਲਮਾਨਾਂ ਸਾਰਿਆਂ ਵਾਸਤੇ। ਅੱਛਾ। ਵੀ ਤੁਸੀਂ ਜਿੰਨਾ ਵੀ ਰੋਜ਼ੇ ਰੱਖਣੇ ਨੇ ਨਾ, ਹਾਂਜੀ, ਜਿਹੜਾ ਤੇ ਮੱਝ ਲੈ ਜਾਓ ਸਾਂਭ ਸਕਦਾ ਹੈ ਤੇ ਉਹ ਮੱਝ ਲੈ ਜਾਓ,
ਰੋਜ਼ਿਆਂ ਦਾ ਮਹੀਨਾ। ਅੱਛਾ, ਤੇ ਜਿਹੜਾ ਨਹੀਂ ਸਾਂਭ ਸਕਦਾ ਉਹ ਉਹਨਾਂ ਦੁੱਧ ਆ ਕੇ ਤੇ ਲੈ ਜਾਇਆ ਕਰੋ। ਵਾਹ ਜੀ ਵਾਹ, ਐਲਾਨ ਕਰ ਦਿੰਦਾ ਸੀ। ਬੜੀ ਵੱਡੀ ਗੱਲ ਹੈ ਜੀ। ਅੱਜ ਕੱਲ ਤੇ ਰੋਜ਼ਿਆਂ ਨੂੰ ਕੋਈ ਮੁੱਲ ਲੈਣ ਜਾਈਏ ਦੁੱਧ ਨਹੀਂ ਕੋਈ ਦਿੰਦਾ। ਦੁੱਧ ਨਹੀਂ ਦੇ ਤੂੰ ਆਂਦਾ ਸੀ ਵੀ ਜਿਹੜਾ ਸਾਂਭ ਸਕਦਾ ਉਹ ਲੈ ਜਾਏ, ਮੱਝ ਲੈ ਜਾਏ, ਰੋਜ਼ੇ ਰੱਖੇ। ਸਹੀ ਸਹੀ ਸਹੀ। ਹੈ ਸੀ ਉਹ ਸਿੱਖ, ਪਰ ਹੈ ਉਹਨਾਂ ਦਾ ਅਕੀਦਾ ਉਹਦਾ ਮੁਸਲਮਾਨਾਂ ਵਾਲਾ ਸੀ। ਬੰਦਾ ਸਹੀ। ਅੱਛਾ ਬਾਬਾ ਜੀ, ਵਿਆਹ ਸ਼ਾਦੀਆਂ ਵੀ ਵੇਖੀਆਂ ਹੋਣੀਆਂ ਇਹਨਾਂ ਲੋਕਾਂ ਦੀਆਂ ਤੁਸੀਂ? ਹਾਂ। ਇੱਥੇ ਕੋਈ ਮਸ਼ਹੂਰ ਵਿਆਹ ਹੋਇਆ ਹੋਵੇ ਜਿਹਦੇ ਵਿੱਚ? ਇਹਨਾਂ ਲੰਮਾ ਇਸ ਤਰ੍ਹਾਂ ਦੇ ਕੰਮ ਹੈ, ਸ਼ੈਤਾਨ ਪੂਣਾ ਕੋ ਨਹੀਂ। ਅੱਛਾ, ਸ਼ੈਤਾਨ ਬਣ ਨਹੀਂ ਸੀ ਹੈ। ਉਂਝ ਰੋਟੀ ਛੋਟੀ ਖੁੱਲੀ ਦਿੰਦੇ ਸੀ? ਰੋਟੀ ਚੰਗੀ ਜਾਂਦੇ ਸਾਡੇ ਤੇ ਜਾਂ ਉਹਨਾਂ ਦਾ ਵੈਸੇ ਹੁੰਦੇ ਹਨ ਜਾਈਦਾ ਨਹੀਂ ਸੀ। ਅਸੀਂ ਸੇਪੀ ਹੁੰਦੇ ਸਨ ਨਾ। ਅੱਛਾ। ਇਹ ਜਾਂਦੇ ਸਿਆਣੇ ਬੰਦੇ ਨਹੀਂ ਸਨ ਜਾਂਦੇ ਵਿਆਹ ਦੇ ਤੇ ਉਹ ਕੁੜੀ ਇੰਜ ਕਰਦੇ ਸੀ, ਬੱਕਰਾ ਲੈਣਾ ਨਾ, ਹਾਂ, ਉਹਦੇ ਸਿੰਘਾਂ ਨੂੰ ਰੱਸਾ ਪਾਉਣਾ, ਉਹ ਬੰਨਣਾ ਬਾਰੀ ਨਾਲ। ਅੱਛਾ। ਪਿੱਛੋਂ ਜਿਹੜੀਆਂ ਪਿਛਲੀਆਂ ਲੱਤਾਂ ਜਿਹੜੀਆਂ ਨੇ, ਇੱਕ ਜਣੇ ਪਿਛਲੀਆਂ ਲੱਤਾਂ ਖਿੱਚ ਲੈਣੀਆਂ ਨੇ ਤੇ ਉਸ ਵੇਲੇ ਤਲਵਾਰਾਂ ਮਾਰਨੀਆਂ ਨੇ। ਅੱਛਾ ਅੱਛਾ, ਸਹੀ ਹੋ ਗਿਆ। ਝਟਕਾ ਕਰਦੇ ਸਨ? ਝਟਕਾ ਕਰਦੇ। ਸਹੀ ਹੋ ਗਿਆ। ਇਹਦਾ ਮਤਲਬ ਫਿਰ ਤੁਹਾਨੂੰ ਸੁੱਕੀ ਰੋਟੀ ਭੇਜ ਦਿੰਦੇ ਹੋਣੇ ਨੇ? ਅਸੀਂ ਸੁੱਕੀ ਰੋਟੀ। ਤੇ ਤੁਸੀਂ ਵੀ ਲੋਕ ਆਪਣੇ ਵਿਆਹਾਂ 'ਚ ਬੁਲਾਉਂਦੇ ਹੁੰਦੇ ਸੀ ਉਹਨਾਂ ਨੂੰ, ਵਿਆਹ ਸ਼ਾਦੀਆਂ? ਅਸਾਂ ਕੀ ਉਹਨਾਂ ਨੂੰ ਬੁਲਾਉਣਾ ਸੀ, ਕਮੀਆਂ ਕਾਰੀਆਂ ਉਹਨਾਂ ਦਾ ਇਹ ਸੀ, ਉਹ ਕਰਦੇ ਹਨ ਜਦੋਂ ਇੱਥੇ ਬਾਬਾ ਲਾਭ ਸਿੰਘ ਹੁੰਦਾ ਸੀ ਕੱਕਿਆ ਡੇਰੇ ਦਾ। ਅੱਛਾ। ਉਹ ਆਖਣ ਲੱਗਾ ਵੀ ਤੁਸੀਂ ਨਾ, ਤੁਹਾਡੀ ਮੋਚੀਆਂ ਦੀ ਸਾਰਿਆਂ ਦੀ ਰੋਟੀ ਉੱਥੇ ਜੀ। ਅੱਛਾ। ਆ ਕੇ ਤੁਸੀਂ ਨਾ ਆਪਣਾ ਉਹ ਲੈ ਲਿਆ ਜੀ, ਉਹ ਘਿਓ ਲਿਆ ਜੀ, ਪੀਪਾ ਘਿਓ ਦਾ ਲਿਆ ਜੀ। ਖੰਡ ਹੁੰਦੀ ਸੀ, ਉਹ ਬੀਜਾ ਖੰਡ ਉਹਨੂੰ ਆਂਦੇ ਹੁੰਦੇ ਸਨ। ਅੱਛਾ। ਦੇਸੀ ਹੁੰਦੀ, ਉਹ ਖੰਡ ਲਿਆ ਦਿੱਤੀ, ਉਹ ਰਵਾ ਲਿਆ ਦਿੱਤੀ, ਅਗਲਾ ਕੜਾਹ ਬਣਾਓ। ਅੱਛਾ ਅੱਛਾ। ਬਣਾਇਆ ਕੜਾਹ, ਕੜਾਹ ਬਣਾ ਲਿਆ। ਇੱਕ ਕੜਾਹ ਜਿਹੜਾ ਸੀ ਨਾ ਉਹ ਲਾਣ ਲੱਗਿਆ ਤੇ ਉਹ ਰੁੜ ਗਿਆ। ਉਹ ਆਂਦਾ ਕੋਈ ਨਹੀਂ ਰੁੜ ਗਿਆ ਤੇ ਹੋਰ ਲੈ ਲਓ, ਤੁਸੀਂ ਹੋਰ ਲੈ ਆਓ। ਅੱਛਾ। ਉਹ ਫਿਰ ਲਿਆਦਾ, ਫਿਰ ਹੋਰ ਬਣਾਇਆ, ਆਪਣਾ ਪਕਾ ਕੇ। ਸਹੀ ਹੋ ਗਿਆ। ਮੇਲੇ ਸ਼ੇਲੇ ਲੱਗਦੇ ਹੁੰਦੇ ਸੀ ਪਿੰਡ ਦੇ ਵਿੱਚ? ਰੀਤਾਂ ਇੱਥੇ ਲੱਗਦੀਆਂ ਹੁੰਦੀਆਂ ਹਨ 12 ਸਾਲਾਂ ਬਾਅਦ। ਉਹ ਕੀ ਹੁੰਦਾ ਸੀ? 36 ਸਾਲਾਂ ਬਾਅਦ। ਨਹੀਂ, ਰੀਤ ਕੀ ਹੁੰਦੀ ਸੀ? ਰੀਤ ਇਹ ਹੁੰਦੀ ਸੀ ਵੀ ਜਿੰਨੇ 36 ਸਾਲਾਂ ਚ ਪੁੱਤਰ ਹੋਣੇ ਨੇ ਨਾ, ਹਾਂ, ਉਹਨੇ ਬੱਕਰੇ ਦੇਣੇ ਨੇ ਉਹਨਾਂ। ਅੱਛਾ। ਕਿਹੜਾ ਮੇਲਾ? ਬਾਬਾ ਸੱਤੂ ਪੀਰ ਦਾ? ਬਾਬਾ ਸੱਤੂ ਪੀਰ ਇੱਥੇ ਦਿੰਦੇ ਸਨ। ਅੱਛਾ। ਜਿੰਨੇ ਪਿੰਡ ਦੇ ਵਿੱਚ ਬੱਚੇ ਹੋਣੇ ਨੇ ਮੁੰਡੇ, ਹਾਂ ਮੁੰਡੇ, ਉਹਨੇ ਬੱਕਰੇ ਦੇਣੇ। ਉਹਨੇ ਬੱਕਰੇ ਉਹਨਾਂ ਲਿਜਾਣੇ ਉੱਥੇ, ਉਹਨੂੰ ਟੱਕੀ ਲਾਣੀ ਉਹਦੇ ਕੰਨ ਦੇ ਉੱਤੇ। ਅੱਛਾ। ਉਹ ਮੁੰਡੇ ਨੂੰ ਇੱਥੇ ਤਿਲਕ ਲਾਣਾ ਚਾ। ਅੱਛਾ। ਤੈਨੂੰ ਆਖਣਾ ਲੈ ਜਾ ਵੀ ਬੱਕਰਾ। ਵਾਹ ਜੀ। ਹੋਰ ਜਦੋਂ ਫਿਰ ਉਹ ਪੱਕਦਾ ਸੀ ਉੱਥੇ? ਹਾਂ, ਉਹਨਾਂ ਫਿਰ ਪਕਾਣਾ, ਆਪਣੇ ਘਰੇ ਹੀ ਪਕਾਣਾ, ਉੱਥੇ ਕਾਹਦੇ ਲਈ ਪਕਾਣਾ? ਅੱਛਾ, ਪਕਾ ਕੇ ਭੇਜਦੇ ਸੀ? ਆ ਪਕਣਾ ਨਾ, ਟੱਕ ਲਾ ਕੇ ਨਾ ਉਹ ਤੇ ਉਹ ਰਾਤ ਲਾ ਲੈਦਾ ਨਾ ਮੁੰਡੇ ਨੂੰ। ਅੱਛਾ। ਤੇ ਉਹ ਬੱਕਰਾ ਤੈਨੂੰ ਦੇ ਛੱਡਿਆ, ਲੈ ਜਾ। ਅੱਛਾ ਅੱਛਾ। ਮੈਂ ਗਿਆ, ਮੈਨੂੰ ਦੇ ਛੱਡਿਆ। ਆਪਣੇ ਘਰ ਲਿਜਾ ਕੇ ਕਰਨਾ, ਹਲਾਲ ਕਰਨਾ, ਹਲਾਲ ਕਰਕੇ ਉਹਦੀ ਸਿਰੀ ਤੇ ਖੱਲ ਜਿਹੜੀ ਹੈ ਨਾ ਉੱਥੇ ਹੀ ਸੱਟਣੀ ਹੈ ਜਾ ਕੇ ਸੱਤੋ ਪੀਰੀ। ਵਾਹ ਜੀ ਵਾਹ। ਇਹਦਾ ਮਤਲਬ ਬਾਬਾ ਮੰਨਦੇ ਸੀ ਬਾਬਾ ਜੀ ਨੂੰ? ਬਾਬਾ ਅਜੇ ਵੀ ਮੰਨਦੇ ਨੇ। ਤੇ ਕਈ ਤੇ ਇੱਟ ਲੈ ਗਏ, ਇੱਟ ਲੈ ਜਾ ਕੇ ਤੇ ਸੱਤੋ ਬਾਬਾ ਸੱਤੋ ਬਣਾਇਆ। ਹਾਂਜੀ, ਉੱਥੇ ਬੜੇ ਬੜੇ ਵੱਡੇ ਉਹਨਾਂ ਨੇ ਬਣਾਇਆ ਮੰਦਿਰ। ਸਹੀ ਹੋ ਗਿਆ। ਤੇ ਹੋਰ ਆਲੇ ਦੁਆਲੇ ਪਿੰਡਾਂ 'ਚ ਮੇਲਾ ਵੇਖਣ ਜਾਂਦੇ ਸੀ ਯਾਰਾ ਬੇਲੀਆਂ ਦਾ? ਅੱਛਾ। ਦੂਜਾ ਸੱਚੇ ਸੌਦੇ ਜਾਈਦੀ ਵਿਸਾਖੀ। ਅੱਛਾ, ਵਿਸਾਖੀ ਜਾਂਦੇ ਹੁੰਦੇ? ਵਿਸਾਖੀ ਜਾਂਦੇ। ਸਹੀ ਹੋ ਗਿਆ। ਬੜੇ ਜਸ਼ਨ ਹੁੰਦੇ ਸੀ। ਪਿੰਡ ਦਾ ਕੋਈ ਮਸ਼ਹੂਰ ਪਹਿਲਵਾਨ ਵੀ ਹੋਇਆ? ਦਲੀਪ ਸਿੰਘ ਪਹਿਲਵਾਨ ਸੀ। ਅੱਛਾ, ਦਲੀਪ ਸਿੰਘ। ਦਲੀਪ ਸਿੰਘ। ਉਹ ਕਿਹੜੀ ਪੱਤੀ ਦੇ ਵਿੱਚੋਂ ਸੀ? ਪੱਤੀ ਚੜ੍ਹਦੀ ਪੱਤੀ। ਅੱਛਾ, ਚੜ੍ਹਦੀ ਪੱਤੀ ਦਾ ਸੀ। ਵਾਵਾ ਸੀ ਪਹਿਲਵਾਨ? ਬੜਾ ਸੋਹਣਾ ਪਹਿਲਵਾਨ। ਅੱਛਾ ਅੱਛਾ ਅੱਛਾ। ਉਹਦਾ ਘੋਲ ਕਿੱਥੇ ਵੇਖਿਆ ਤੁਸੀਂ? ਕੋਲ ਮੇਲੇ ਤੇ ਸੱਤੋ ਪੀਰ ਵਾਲੇ। ਅੱਛਾ। ਤੇ ਇਹਨਾਂ ਦੇ ਜਿਹੜੇ ਹਿੰਦੂ ਸਨ, ਇਹਨਾਂ ਨੇ ਦੁਕਾਨਾਂ ਵੀ ਬਣਾਈਆਂ ਸੀ ਪਿੰਡ ਦੇ ਵਿੱਚ? ਦੁਕਾਨਾਂ ਇੱਥੇ ਇੱਕ ਦੁਕਾਨ ਹੁੰਦੀ ਸੀ ਇੱਥੇ ਸਾਡੇ ਨਾਲ, ਇੱਥੇ ਸਾਡੇ ਕੋਲੇ ਉਹ ਹੁਣ ਉਹਦੇ 'ਚ ਹੁੰਦੇ ਹਨ। ਮੰਗਲ ਉਹਦਾ ਨਾਂ ਸੀ। ਅੱਛਾ। ਮੰਗਲ ਸੀ ਇੱਕ ਦਿਨ, ਮੋਰੀ ਸੀ ਇੱਕ ਦਿਨ, ਕਾਰੀ ਸੀ, ਤਰੇ ਨਾਂ। ਅੱਛਾ ਅੱਛਾ। ਇਸ ਤਰ੍ਹਾਂ ਦੇ ਨਾਂ। ਮਸਜਿਦਾਂ ਕਿੰਨੀਆਂ ਹੁੰਦੀਆਂ ਸੀ ਪਿੰਡ ਦੇ ਵਿੱਚ? ਮਸਜਿਦਾਂ ਸਿਰਫ ਸਾਡੇ ਪਿੰਡ ਦੇ ਵਿੱਚ 3 ਸਨ। 3? ਕਦੀ ਮੁਸਲਮਾਨਾਂ ਦਾ ਸਿੱਖਾਂ ਦਾ ਰੌਲਾ ਤਾਂ ਨਹੀਂ ਪਿਆ ਸੀ? ਇੱਕ ਵਾਰੀ ਪਿਆ ਸੀ ਰੌਲਾ। ਆੜੀ ਮਸਜਿਦ ਸੀ ਨਾ। ਹਾਂਜੀ। ਤੇ ਉਹਦਾ ਸਾਹਮਣੇ ਖੂਹ ਹੈ। ਇਹ ਤੇ ਖੂਹ ਦਾ ਰੌਲਾ ਪਿਆ ਸੀ, ਉਹਨਾਂ ਦਾ ਸੀ। ਅੱਛਾ। ਉਹ ਪਾਣੀ ਨਹੀਂ ਸਨ ਲੈਣ ਦਿੰਦੇ। ਫਿਰ ਤਾੜਾ ਡੇਢ ਤੋਂ ਸ਼ਾਹ ਮੁਹੰਮਦ ਦਾ ਨਾਂ ਸੀ। ਅੱਛਾ। ਉਹ ਫਿਰ ਆ ਗਿਆ, ਉਹ ਤੇ ਇਲੈਕਸ਼ਨ ਬੜੀ ਸੀ ਸਿੱਖਾਂ ਨਾਲ, ਪਾਣੀ ਨਹੀਂ ਸਨ ਭਰਨ ਦਿੰਦੇ। ਤੇ ਇਹ ਫਿਰ ਉਹ ਆ ਗਿਆ ਤੇ ਆਖਣ ਲੱਗਾ ਲਓ ਵੀ ਆਓ ਟਰੋ ਤੁਸੀਂ ਪਾਣੀ ਭਰੋ, ਤੇ ਮੈਂ ਵੇਨਾ ਜਿਹੜਾ ਧਨ ਡੱਕਦਾ। ਅੱਛਾ। ਉਹਦਾ ਕਿਹਾ ਵੀ ਆਓ ਪਾਣੀ ਅਸੀਂ ਭਰਨ ਲੱਗੇ ਹਾਂ, ਪਾਣੀ ਪੀਣਾ ਤੇ ਤੁਸੀਂ ਪਾਣੀ ਡੱਕਣਾ ਤੇ ਅਸਾਂ ਪਾਣੀ ਪੀਣਾ। ਸਹੀ। ਤੇ ਜਿਸ ਆਉਣਾ ਆ ਜਾਓ।
ਫਿਰ ਪੀਤਾ। ਫਿਰ ਪੀਤਾ। ਹੂੰ। ਫਿਰ ਉਦੋਂ ਦਾ ਖੂਹ ਸਾਡੇ ਕੋਲ ਹੀ ਅੱਛਾ, ਉਹ ਤੁਹਾਡੇ ਕੋਲ ਰਿਹਾ। ਹਾਂ। ਸਹੀ ਹੋ ਗਿਆ। ਇਹਨਾਂ ਸਿੱਖਾਂ ਦੀ ਆਲ ਦੁਆਲ ਪਿੰਡਾਂ ਦੇ ਵਿੱਚ ਕਿਸੇ ਨਾਲ ਦੁਸ਼ਮਣੀ ਤੇ ਨਹੀਂ ਸੀ ਹੈ? ਨਹੀਂ। ਹੂੰ। ਇੱਥੇ ਸਨ ਗੱਪੀ, ਅੱਛਾ। ਉਹਨਾਂ ਦੀ ਇਹ ਸੀ ਦੁਸ਼ਮਣੀ। ਕਿੱਥੇ? ਉਹਨਾਂ ਦੀ ਸੀ ਈਸਰ ਕੀ। ਅੱਛਾ, ਈਸਰ ਕੀ। ਈਸਰ ਕੀ ਵਾਲੇ ਸਨ, ਉਹਨਾਂ ਨੂੰ ਤੋਤੇ ਆਂਦੇ ਸਨ। ਅੱਛਾ, ਤੋਤੇ ਬੜੇ ਮਸ਼ਹੂਰ ਨੇ। ਤੋਤੇ ਮਸ਼ਹੂਰ ਸਨ। ਹਾਂ। ਇਹ ਨਦੀ ਸੀ, ਇਹ ਜਿਹੜੇ ਸਾਡੇ ਆ ਸਾਡਾ ਦਿਲ ਕਰੇ ਤੇ ਅਸੀਂ ਇਦਾਂ ਨਾ ਅਸੀਂ ਦਿਨ ਨਾ ਚੜਨ ਦਈਏ। ਅੱਛਾ। ਉਹ ਆ ਸਰ ਸਾਡਾ ਦਿਲ ਕਰੇ ਤੇ ਅਸੀਂ ਦਿਨ ਜਿਹੜਾ ਨੇ ਇਧਰ ਲੈਣੇ ਨਾ ਦਈਏ। ਇੰਨੀ ਦੁਸ਼ਮਣੀ ਸੀ? ਇੰਨੀ ਦੁਸ਼ਮਣੀ। ਅੱਛਾ। ਇਹਦਾ ਮਤਲਬ ਤੇ ਅਸਲ ਇਹ ਹੀ ਹੈ, ਇਹ ਅਸਲ ਵਿੱਚ ਸਾਡਾ ਦਿਲ ਕਰੇ ਦਿਨ ਨਾ ਚੜਨ ਦਈਏ ਤਾਂ ਆਪਣਾ ਬੈਰ ਲੈ ਦੋਨੇ ਭਾਰੇ ਸਨ। ਉਹ ਅਸਲ ਅਸੀਂ ਦਿਨ ਨਹੀਂ ਲੈਣ ਦੇ ਤੇ ਬੈਰ ਲੈ ਲੈਣਾ ਇਸ ਤਰ੍ਹਾਂ। ਮਰੇ ਵੀ ਸਨ ਇਹਨਾਂ ਦੇ ਆਪਸ ਚ। ਸਹੀ ਹੋ ਗਿਆ। ਅੱਛਾ ਬਾਬਾ ਜੀ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋ ਗਈ ਉਸ ਵੇਲੇ ਕੀ ਕੁਛ ਹੋਇਆ ਇਸ ਪਿੰਡ ਦੇ ਵਿੱਚ ਤੇ ਕਿਸ ਤਰ੍ਹਾਂ ਨਿਕਲੇ ਉਹ ਲੋਕ? ਪਿੰਡ ਦੇ ਵਿੱਚੋਂ ਇੱਕ ਵਾਰੀ ਐਵੇਂ ਸ਼ੱਕ ਪਾਇਆ ਸੀ ਕਿਸੇ ਨੇ ਕਿ ਮਿਲਟਰੀ ਜਿਹੜੀਆਂ ਨੇ ਜਮਨਾ ਤੇ ਤੁਹਾਡਾ ਉਹਨਾਂ ਆਪਰੇਸ਼ਨ ਕਰਨਾ। ਅਸੀਂ ਵੀ ਜਿਹੜਾ ਸੀ ਨਾ ਇੱਥੋਂ ਸਮਾਨ ਸਮੂਨ ਇੱਥੇ ਹੀ ਈਦ ਦੀ ਛੋਟੀ ਜਿਹੜੀ ਸੀ ਨਾ। ਅੱਛਾ। 2-3 ਤੇ ਕੁਦੇ ਰਹਿੰਦੇ ਸਨ। ਅਸੀਂ ਫਿਰ ਜਿਹੜੇ ਸਨ ਕਿਰਮੋ ਕਿਰਮੀ ਨਿਕਲੇ ਜੰਡਿਆਲੇ ਚਲੇ ਗਏ ਸੀ। ਅੱਛਾ, ਮੁਸਲਮਾਨ ਜਿੰਨੇ ਵੀ ਸੀ ਹੈ ਮੁਸਲਮਾਨ ਨਿਕਲ ਗਏ ਸੀ? ਅਸੀਂ ਨਿਕਲ ਗਏ ਫਿਰ ਸਾਰੇ ਜਿਹੜਾ ਮੁਸਲਮਾਨ। ਅੱਛਾ। ਉਹਨਾਂ ਆਖਿਆ ਵੀ ਜੱਸਾ ਪੈਣਾ ਰਾਤ ਨੂੰ। ਅੱਛਾ। ਅਸੀਂ ਵੀ ਸਾਰੇ ਉੱਥੇ ਚਲੇ ਗਏ ਪਠਾਣਾ ਕੋਲ। ਉੱਥੇ ਰਹੇ ਅਸੀਂ 2 ਦਿਨ। ਤੀਜੇ ਦਿਨ ਫਿਰ ਸਿੱਖ ਜਿਹੜਾ ਸਾਲਦਾਰ ਸੀ ਨਾਟਵਾਣੇ ਖੂਹ ਦਾ। ਅੱਛਾ। ਉਸ ਫਿਰ ਆਖਿਆ ਤੁਸੀਂ ਪਿੰਡ ਆਓ, ਤੁਹਾਡੇ ਨਾਲ ਕੋਈ ਚੰਗੀ ਮੰਦੀ ਨਹੀਂ ਕਰਦਾ, ਕੁਝ ਨਹੀਂ ਕਰਦਾ, ਕੋਈ ਗੱਲ ਨਹੀਂ ਕਰਦਾ। ਉਹਨਾਂ ਪਠਾਣਾ ਨੂੰ ਪਠਾਨ ਬੜਾ ਨਾਮਵਾਰ ਸਨ। ਮੂਲਾ ਸਿੰਘ ਜਿਹੜਾ ਉਹਨਾਂ ਕੋਲ ਅਸਲਾ ਲਿਆਉਂਦਾ ਸੀ ਤੇ ਲੁੱਟ ਮਾਰ ਕਰਦਾ ਸੀ ਰੌਲਿਆਂ ਦੇ ਵਿੱਚ। ਅੱਛਾ, ਮੂਲਾ ਸਿੰਘ। ਹਾਂ, ਮੂਲਾ ਸਿੰਘ ਅਸਲਾ ਪਠਾਣਾ ਤੋਂ ਲਿਆਉਂਦਾ ਸੀ ਤੇ ਉਹ ਲੁੱਟਦਾ ਹਿੰਦੂਆਂ ਨੂੰ ਸੀ। ਅੱਛਾ। ਸਿੱਖਾਂ ਨੂੰ ਸੀ ਕੋਈ ਜਾਂਦਾ ਨਾ ਮੁਸਲਮਾਨਾਂ ਨੂੰ। ਅੱਛਾ, ਹਿੰਦੂਆਂ ਨੂੰ ਲੁੱਟਦਾ ਸੀ। ਹਿੰਦੂਆਂ ਨੂੰ ਲੁੱਟਦੇ ਮਾਲਦਾਰ ਸਨ। ਇਹ ਸਿੱਖ ਜਿਹੜੇ ਸਨ ਤੇ ਆਪਣਾ ਵਕਤ ਹੀ ਪੂਰਾ ਕਰਦੇ ਸੀ। ਮਾਲਕ ਕਈ ਸਨ। ਇਹਨੂੰ ਬੰਦ ਕਰਾਂਗੇ। ਮਾਲਕ ਕਈ ਸਨ ਤੇ ਬੀਜ ਜਦੋਂ ਪਾਣਾ ਹੁੰਦਾ ਸਨ ਸਾਡੇ ਮੋਚੀਆਂ ਦੇ ਕੋਲੋਂ ਲੈ ਗਏ ਜਾਂ ਲੁਹਾਰਾਂ ਕੋਲੋਂ ਲੈ ਗਏ ਜਾਂ ਨਾਈਆਂ ਕੋਲੋਂ, ਕਿਉਂਕਿ ਇਹਨਾਂ ਸੇਪਾਂ ਕੀਤੀਆਂ ਇਹਨਾਂ ਕੋਲ ਦਾਣੇ ਹੁੰਦੇ ਸਨ। ਅੱਛਾ ਅੱਛਾ। ਉਦੋਂ ਦੇ ਜਿਹੜੇ ਹਿੰਦੂ ਸਨ ਸੂਦ 'ਚ ਪੈਸੇ ਵੀ ਦਿੰਦੇ ਸਨ ਨਾ। ਹਾਂ, ਸਿੱਖਾਂ ਨੂੰ ਵੀ ਮੁਸਲਮਾਨਾਂ ਨੂੰ ਵੀ ਵਿਆਜ ਦੇ ਉੱਤੇ ਲੈਂਦੇ ਸਨ ਵਿਆਜ ਤੇ। ਤੇ ਹੁਣ ਵੀ ਇਹ ਹਾਲ ਹੀ ਬਣਿਆ ਹੁਣ। ਅੱਛਾ, ਫਿਰ ਜਦੋਂ ਤੁਸੀਂ ਆ ਗਏ ਇੱਥੇ ਦੁਬਾਰਾ? ਵਾ ਫਿਰ ਆ ਗਈ ਅਸਾਂ ਈਦ ਇੱਥੇ ਆ ਕੇ ਕੀਤੀ। ਈਦ ਇੱਥੇ ਕੀਤੀ? ਇੱਥੇ ਆ ਕੀਤੀ। ਫਿਰ ਕੋਈ ਮੁਸਲਮਾਨ ਤੇ ਸਿੱਖ ਜਾਂ ਹਿੰਦੂ ਆਪਸ 'ਚ ਬੈਠੇ ਉਹਨਾਂ ਨੇ ਕੋਈ ਗੱਲਬਾਤ ਕੀਤੀ ਸਾਡੇ ਨਾਲ? ਹਾਂ ਨਾ, ਕੋਈ ਗੱਲ ਨਹੀਂ ਕੀਤੀ। ਉਹਨੇ ਆਖਿਆ ਵੀ ਤੁਸੀਂ ਕਿਉਂ ਗਏ ਸੀ, ਤੁਹਾਨੂੰ ਕਿਹੜੇ ਕੁੜੀ ਆਵੇ ਸ਼ੱਕ ਪਾਇਆ? ਉਹਨਾਂ ਆਖਿਆ ਤੁਹਾਨੂੰ ਕੋਈ ਸ਼ੱਕ ਪਾਇਆ? ਉਹ ਫਿਰ ਸਾਡੇ ਵਾਸਤੇ ਇੱਥੇ ਬੈਠਕ ਹੁੰਦੀ ਸਾਡੀ ਜੁੱਤੀਆਂ ਦਾ ਕੰਮ ਕਰਦੇ ਸਾਂ ਆ ਰਾਹ ਦੇ ਉੱਤੇ। ਅੱਖ ਲੱਗਾ ਉੱਥੇ ਉਹ ਖਲੋਤੇ ਰਹਿੰਦੇ ਸਨ ਰੋਜ਼ 2-3 ਖਲੋਤੇ ਹੋਣੇ। ਜਿਹੜਾ ਕੋਈ ਜੈਸਾ ਆਉਂਦਾ ਸੀ ਨਾ ਬਲਮਾ ਜਾਂ ਕਰੌੜਾ ਫੜੀਆਂ ਹੋਣੀਆਂ ਤੇ ਉਹਨਾਂ ਨੂੰ ਆਖਣਾ ਵੀ ਬਲਮਾ ਜਾੜੀ ਫਿਰਦੇ। ਅੱਛਾ। ਸਾਡੀ ਫਿਰ ਪਰਵਿਸ਼ ਕੀਤੀ। ਅੱਛਾ, ਫਾਜ਼ਲ ਕੀਤੀ? ਹਾਂ। ਸਾਡੇ ਨਾਲ ਬਿਲਕੁਲ ਕਿਸੇ ਨੇ ਕੀਤੀ। ਅੱਛਾ, ਇਸ ਪਿੰਡਾਂ ਦੇ ਵਿੱਚ ਮੁਸਲਮਾਨਾਂ ਦੇ ਘੱਟ ਹੀ ਘਰ ਹੋਣੇ ਨੇ ਆਲੇ ਦੁਆਲੇ। ਕਿਸੇ ਪਿੰਡ ਮੁਸਲਮਾਨਾਂ ਦੇ ਪਿੰਡ ਨੇ ਕਿਸੇ ਨੇ ਚੜਾਈ ਤੇ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਇੱਥੇ ਸਿੱਖਾਂ ਦੇ ਇੱਧਰ? ਹਾਂ ਨਾ, ਕਿਸੇ ਮੁਸਲਮਾਨ ਨੇ ਕੁਝ ਕੀਤਾ। ਫਿਰ ਇਹ ਲੋਕ ਕਿਹੜਾ ਟਾਈਮ ਸੀ ਜਦੋਂ ਨਿਕਲੇ ਸੀ ਆਪਣੇ ਪਿੰਡੋਂ? ਦਿਨ ਦਾ ਟਾਈਮ ਸੀ। ਜਿਹੜੇ ਸਨ ਤੇ ਸਵੇਰੇ ਜੇ ਤੇ ਬੁਜੀਆ ਦੇ ਵਿੱਚੋਂ ਲਾਬਾ ਲੁਬਾ ਕੱਢਦੇ ਸਨ। ਅੱਛਾ। ਵਿੱਚੋਂ ਨਦੀਨ ਕੱਢਦੇ ਸੀ। ਹਾਂ। ਤੇ ਮੈਂ ਉੱਥੇ ਡੇਰੇ ਤੇ ਗਿਆ ਨਾਟੋਵਾਣੇ ਤੇ ਉੱਥੋਂ ਮੈਂ ਲਗਾ ਹੋਣਾ ਤੇ ਉਹ ਬਾਬਾ ਸੀ ਇੱਕ ਤੇ ਉਹ ਨਦੀਨ ਕੱਢੇ ਪਿਆ। ਤੂੰ ਇੱਕ ਆਇਆ ਤੇ ਉਹ ਆਖ ਲਗਾ ਭੈਣ ਕੁੜੀ ਹੈਗਾ ਸਾਰੇ ਲੋਕੀ ਨਿਕਲੇ ਜਾਂਦੇ ਤੂੰ ਨਦੀਨ ਕੱਢਣ ਡਰਾ ਹੈ। ਅੱਛਾ। ਬਸ ਉਹ ਫਿਰ ਦਿਨ ਦੇ ਹਿਸਾਬ ਨਾਲ ਹੀ ਪੈਰ ਨਿਕਲਦੇ। ਅੱਛਾ। ਤੇ ਨਹੀਂ ਫਿਰ ਉਹ ਲੋਕ ਆਪਣਾ ਸਮਾਨ ਇੱਥੋਂ ਲੈ ਕੇ ਗਏ ਨੇ? ਸਮਾਨ ਇੱਥੇ ਕੈਂਪ 'ਚ ਹੀ ਲੱਗਾ ਆ ਇੱਥੇ ਲੰਬਰਾਂ ਦੇ ਖੂਹ ਤੇ ਨਾ ਟਿੱਬੇ ਤੇ। ਅੱਛਾ, ਇੱਥੇ ਕੈਂਪ ਲੱਗਾ ਸੀ? ਕੈਂਪ ਲੱਗਾ ਸੀ, ਉੱਥੇ ਲੈ ਗਿਆ। ਇਹ ਜਿਹੜੇ ਆਲੇ ਦੁਆਲੇ ਜਿਵੇਂ ਕੜਿਆਲ ਦੇ ਹੋ ਗਏ, ਸੌਕਿਆਂ ਦੇ ਹੋ ਗਏ, ਇਹ ਸੌਕਿਆਂ ਦੇ ਕੜਿਆਲ ਦੇ ਸਾਰੇ ਇੱਥੋਂ ਲੰਘ ਕੇ ਇੱਥੇ ਹੀ ਗਏ। ਅੱਛਾ, ਇੱਥੇ ਲੰਘ ਕੇ ਗਏ ਸੀ? ਇੱਥੇ ਹੀ ਗਏ। ਅੱਛਾ, ਇੱਥੇ ਕੈਂਪ ਦੇ ਵਿੱਚ? ਇੱਥੇ ਕੈਂਪ 'ਚ ਇਕੱਠੇ ਹੁੰਦੇ ਰਹੇ। ਅੱਛਾ। ਕੈਂਪ 'ਚ ਫਿਰ ਅਗਰ ਗਏ ਨੇ ਦਾਣਾ ਫੱਕਾ ਜਿਹੜਾ ਸੀ ਉਹ ਜੰਦਰਾ 'ਚ ਪਿਆ ਸੀ, ਕੋਈ ਨਹੀਂ ਕਿੱਥੇ ਨਹੀਂ ਜਾਣਾ ਸੀ। ਅੱਛਾ, ਦਾਣਾ ਫੱਕਾ ਨਹੀਂ ਚੁੱਕਿਆ ਉਹਨਾਂ ਨੇ? ਉਹ ਸਮਾਨ ਕਿੱਥੇ ਲਿਜਾ ਕੇ ਉਹਨਾਂ ਕੀ ਕਰਨਾ ਸੀ? ਫਿਰ ਜਿਹੜਾ ਗਾਉਂਦਾ ਸੀ ਜਦੋਂ ਕੋਈ ਜਿਹੜਾ ਕੋਈ ਆਟਾ ਉਟਾ ਮੁੱਕਦਾ ਹਨ ਜਾਂ ਦਾਣਾ ਫੱਕਾ
ਤੇ ਆ ਕੇ ਲੈ ਜਾਂਦੇ ਹਨ। ਉਹਨਾਂ ਨੂੰ ਕਿਹੜਾ ਕੋ ਡੱਕਦਾ ਸੀ ਇੱਥੋਂ। ਅੱਛਾ ਅੱਛਾ, ਡੰਗਰ ਪਸ਼ੂ ਜਿਹੜਾ ਸੀ ਉਹ ਡੰਗਰ ਡੁੰਗਰ ਵੀ ਇੱਥੇ ਲੈ ਗਿਆ, ਕੁਝ ਹਿਕਲ ਗਏ, ਜਿਹੜੇ ਪੈਦਲ ਟੁਰੇ ਗਏ ਚਲੇ ਗਏ, ਜਿਹਨਾਂ ਨੂੰ ਗੱਡੀਆਂ ਆਈਆਂ ਲੈ ਗਈਆਂ ਉਹਨਾਂ ਨੇ। ਕੋਈ ਬੰਦਾ ਇੱਥੇ ਮਰਿਆ ਤੇ ਨਹੀਂ ਤੁਹਾਡੇ ਪਿੰਡ? ਸਾਡੇ ਪਿੰਡ ਇੱਕ ਮਰਿਆ, ਦੋ ਉਹ ਕਿਵੇਂ ਮਰ ਗਏ? ਸਿੱਖ ਸਨ, ਸਾਡੇ ਹੀ ਮੁਸਲਮਾਨ ਸਨ। ਇੱਕ ਦਾ ਨਾਮ ਸ਼ਾਬਾ ਸੀ, ਅੱਛਾ, ਇੱਕ ਨੂੰ ਮਨੀ ਟੱਟੂ ਆਦੇ ਸਨ। ਅੱਛਾ, ਤੇ ਇਹ ਮਿਲਟਰੀ ਪਈ ਜਿਹੜੇ ਨਾ ਮੁਸਲਮਾਨਾਂ ਦੀ ਮਿਲਟਰੀ, ਅੱਛਾ, ਉਹਨਾਂ ਫੜਿਆ ਉਹਨਾਂ ਨੂੰ, ਤੇ ਉਹ ਫੜ ਲਏ ਤੇ ਇਹਨਾਂ ਨੂੰ ਆਖਣ ਲੱਗੇ ਜਾਓ ਇਹਨਾਂ ਨੂੰ ਪੱਟੀ ਪੁੱਟੀ ਲਵਾਇਆ ਜੀ ਜਾ ਕੇ। ਉਹ ਡਿੱਗੇ ਗੋਡੇ ਛੱਡੇ ਨੇ ਇਹਨਾਂ, ਫਿਰ ਉੱਥੇ ਟਿੱਬੇ ਤੇ ਜਾ ਕੇ ਨਾ, ਉੱਥੇ ਖੂਹੀ ਸੀ, ਸ਼ਰਾਬੀਆਂ ਦੀ ਖੂਹੀ ਸਾਦੇ ਸਨ। ਅੱਛਾ, ਉੱਥੇ ਜਾ ਕੇ ਨਾ ਤੇ ਉਹਨੇ ਦੋਵਾਂ ਨੂੰ ਮਾਰ ਛੱਡਿਆ ਤੇ ਖੂਹੀ ਦੇ ਵਿੱਚ ਸੁੱਟ ਛੱਡਿਆ। ਤੇ ਇਹ ਕੁੜੀ ਆਵੇ ਖਾਂਦੇ ਵੀ ਉਹਨਾਂ ਕੋਲ। ਅੱਛਾ, ਇਹ ਬੰਦੇ ਜਿਨ੍ਹਾਂ ਨੇ ਮਾਰਿਆ ਖਾਂਦੇ ਵੀ ਉਹਨਾਂ ਕੋਲ ਹੁੰਦੇ ਸਨ? ਖਾਂਦੇ ਵੀ ਉੱਥੇ ਡੇਰੇ ਤੇ ਉਹਨਾਂ ਕੋਲ ਖਾਂਦੇ ਨੇ, ਉਹਨਾਂ ਨੇ ਕੁੜੀ ਪਲੇ। ਅੱਛਾ, ਬੜਾ ਸ਼ਰੀਫ ਆਦਮੀ ਸੀ। ਕਿਹੜਾ ਸਿੱਖ ਸੀ ਉਹ ਜਿਹੜਾ ਮਾਰਿਆ ਸੀ? ਉਹ ਬੁੱਢਾ ਸਿੰਘ। ਬੁੱਢਾ ਸਿੰਘ। ਸੋਨੂੰ ਇਹਨੇ ਕਤਲ ਕਰ ਦਿੱਤਾ। ਕਤਲ ਕਰ ਗਿਆ, ਬੜਾ ਦੁੱਖ ਆਇਆ ਇਹਦਾ। ਅਗਰ ਹਾਲਾਂਕਿ ਫੌਜੀਆਂ ਨੇ ਹਮਲਾ ਕੀਤਾ, ਜੋ ਵੀ ਕੀਤਾ, ਉਹਨਾਂ ਨੇ ਕਿਹਾ ਕਿ ਇਹਨੂੰ ਪੱਟੀ ਪੁੱਟੀ ਕਰਵਾ ਦਿਓ, ਅੱਗੇ ਜਾ ਕੇ ਛੱਡਿਆ, ਤੇ ਇਹਨਾਂ ਨੇ ਉਹਨਾਂ ਕੀ ਲੈਣਾ ਸੀ ਮਾਰ ਕੇ? ਬੰਦਾ ਪੁੱਛੋ ਉਸ ਵੇਲੇ ਫੱਕਾ ਰਿਹਾ ਉਹਨਾਂ ਦਾ, ਨਾ ਨਿਸ਼ਾਨ ਵੀ ਨਹੀਂ, ਆਪ ਵੀ ਨਾ ਘਰ ਕਾੜ ਨਾ ਆਪ। ਨਹੀਂ, ਹੁਣ ਆਪ ਇਹਨਾਂ ਦਾ ਕੀ ਹੋਇਆ ਜਿਨ੍ਹਾਂ ਨੇ ਕਤਲ ਕੀਤੇ ਸਨ? ਕੁਝ ਵੀ ਨਾ, ਉਦੋਂ ਰੌਲੇ ਪੈ ਨਾਲ ਤਾਂ ਕੁਝ ਵੀ ਨਾ ਹੋਣਾ। ਨਹੀਂ, ਹੁਣ ਵੱਸਦੇ ਪਏ ਨੇ ਸਹੀ? ਨਹੀਂ, ਕੱਖ ਵੀ ਨਹੀਂ ਦਿਖਾਇਆ, ਜੀ ਕੋ ਨਹੀਂ ਉਹਨਾਂ ਦਾ, ਨਾਮੋ ਨਿਸ਼ਾਨ ਮਿਟ ਗਿਆ, ਮੁੱਕ ਗਿਆ ਜਿਨ੍ਹਾਂ ਨੇ ਕਤਲ ਕੀਤੇ ਸੀ। ਓਏ ਹੋਏ ਹੋਏ, ਦਰਵੇਸ਼ ਆਦਮੀ ਬੜਾ ਬੋਲਾ ਇਹ ਚੀਜ਼ ਇੱਕ ਬੜਾ ਭਲਾ ਮਾਨ ਸੀ ਬਸ। ਬਸ ਬਾਬਾ ਜੀ, ਮੈਂ ਇੱਕ ਹਿਸਾਬ ਲਾਇਆ, ਬਾਕੀ ਵੀ ਅਸੀਂ ਜਿੱਥੇ ਜਿੱਥੇ ਇੰਟਰਵਿਊ ਕੀਤੇ ਨੇ ਨਾ, ਜਿਨ੍ਹਾਂ ਨੇ ਬੇਗਨਾਮਾਂ ਨੂੰ ਮਾਰਿਆ ਨਾ ਉਸ ਵੇਲੇ, ਭਾਵੇਂ ਇੱਧਰ ਦੇ ਨੇ ਭਾਵੇਂ ਉੱਧਰ ਦੇ ਨੇ, ਠੀਕ ਹੈ, ਉਹਨਾਂ ਦਾ ਰਿਹਾ ਕੱਖ ਨਹੀਂ। ਬਸਦੇ ਹੋਈਏ ਇੱਕ ਜਗ੍ਹਾ ਤੇ ਰਹੀਏ। ਜਾਂ ਇੱਥੇ ਕਤਲ ਇੱਕ ਕੀਤਾ ਸੀ ਇਹਨਾਂ, ਇਹ ਜਿਹੜਾ ਸੀ ਨਾ ਤੇਜਾ ਸਿੰਘ, ਇਹਦੇ ਮਜਬੀ ਰੱਖਿਆ ਸੀ, ਮਜਬੀ ਸਨ, ਕਾਮੇ ਸਨ, ਪੱਠੇ ਪੁੱਠੇ ਪਾਉਣ ਵਾਲੇ। ਉੱਥੇ ਇੱਕ ਜੰਟਰ ਸਿੰਘ ਨਾਂ ਜੰਟੀ ਸੀ ਇੱਥੇ ਸੁਖਰਾਣੇ ਦਾ, ਪੱਠੇ ਇਹਦੀ ਮਾਲਕੀ ਇੱਥੇ ਵੀ ਪਿੰਡ ਵੀ ਸੀ ਤੇ ਉੱਥੇ ਵੀ ਸੀ। ਅੱਛਾ, ਉੱਥੇ ਕੋਈ ਹੈ ਸਾਰੇ ਕੋਈ ਰੌਲਾ ਗੋਲਾ ਦਾ ਬਣਿਆ ਸੀ। ਇਹ ਗਿਆ ਕਿਰੇ, ਉਹਦਾ ਰੌਲਾ ਸੀ, ਉਹਨਾਂ ਫੜਿਆ ਉਹਨਾਂ ਨੂੰ, ਜਿਹੜੇ ਸਨ ਮਜਬੀ, ਉਹਨਾਂ ਨੂੰ ਆਖਣ ਲੱਗਾ ਵੀ ਤੁਸੀਂ ਇੰਝ ਕਰੋ, ਮੈਂ ਤੁਹਾਨੂੰ ਪੈਸੇ ਜਿੰਨੇ ਅੱਜ ਦਿਆਂਗਾ, ਇਹਨੂੰ ਮਾਰ ਛੱਡੋ। ਮਜ਼ਬੀ ਨੇ ਕਿਹਾ? ਮਜਬੀਆਂ ਨੂੰ ਆਖਣ ਲੱਗਾ। ਅੱਛਾ, ਫਿਰ ਇਹਨੂੰ ਤੇਜਾ ਸਿੰਘ ਨੂੰ, ਆਪਣੇ ਜਿਹੜਾ ਨਾ ਤੁਹਾਡਾ ਮਾਲਕ, ਉਹਨੂੰ ਮਾਰ ਦਿਓ, ਤੁਹਾਨੂੰ ਪੈਸੇ ਦੇ ਦੇਣਾ। ਉਹਦੇ ਨਾਲ ਲੱਗ ਗਏ ਪੈਸਿਆਂ ਦੇ ਲਾਲਚ ਨੂੰ। ਉਹ ਗਿਆ ਘੋੜੀ ਤੇ ਚੜਿਆ ਸੀ, ਉੱਥੇ ਕਮਾਦ ਬੜੇ ਇੱਥੇ ਹੁੰਦੇ ਸਨ। ਅੱਛਾ, ਕੋਈ ਜਗ੍ਹਾ ਨਹੀਂ ਸੀ ਵਿਹਲੀ ਹੁੰਦੀ। ਉਹ ਜਿਹੜੇ ਉੱਥੇ ਗਿਆ ਤੇ ਉਹਨਾਂ ਮਜਬੀਆਂ ਨੇ ਫੜ ਕੇ ਤੇ ਕਮਾਦ ਲਈ ਜਾ ਕੇ ਮਾਰ ਛੱਡਿਆ ਮਾਲਕ ਨੂੰ, ਆਪਣੇ ਨੂੰ। ਮਾਰ ਛੱਡਿਆ ਉਹਨੇ ਜੇਲੇ ਤੇ। ਉਹਦਾ ਹੀ ਭੂਰਾ ਸੀ, ਉਹ ਭੂਰੇ ਦੇ ਵਿੱਚ ਨਾ ਲੋਈ ਚੰਗੀ ਸੀ। ਅੱਛਾ, ਉਹਦੇ ਵਿੱਚ ਹੀ ਬੰਨ ਕੇ ਤੇ ਉੱਤੇ ਛਟਾਲਾ ਸੀ ਛੋਟਾ ਛੋਟਾ, ਪੱਟ ਕੇ ਟੋਇਆ ਕੱਢ ਕੇ ਨੱਪ ਛੱਡਿਆ। ਅੱਛਾ, ਕੋਈ ਪਤਾ ਨਾ ਲੱਗਿਆ। ਇਹ ਉਜਾੜਿਆਂ ਤੋਂ ਪਹਿਲਾਂ ਦੀ ਗੱਲ ਹੈ? ਉਜਾੜਿਆਂ ਤੋਂ ਪਹਿਲਾਂ ਦੀ ਗੱਲ? ਆਹੋ, ਪਹਿਲੋਂ ਦੀ। ਅੱਛਾ, ਕੋਈ ਪਤਾ ਨਾ ਲੱਗੇ। ਉਹ ਫਿਰ ਨਾ ਉਹਦਾ ਪੁੱਤਰ ਜਿਹੜਾ ਸੀ ਨਾ, ਉਹ ਪਤਾ ਪੁੱਤਾ ਕਰਦਾ ਫਿਰੇ, ਕੋਈ ਸੂਹ ਨਾ ਲੱਗੇ। 2-3 ਮਹੀਨਿਆਂ ਬਾਅਦ ਨਾ, ਅੱਛਾ, ਉਹ ਸਵੇਰੇ ਸਵੇਰੇ ਗਿਆ ਉਧਰ ਆਪਣੀ ਹਵੇਲੀ ਚ। ਜਿਹੜੇ ਹਵੇਲੀ ਚ ਗਿਆ ਤੇ ਬੂਹਾ ਵੱਜਿਆ ਤੇ ਅੰਦਰ ਗੱਲਾਂ ਕਰਨ ਪਏ, ਯਾਰ ਤੁਸੀਂ ਆ ਦੱਸੋ, ਪੈਸੇ ਬੜੇ ਨੇ ਉਹਦੇ ਕੋਲ ਤੇ ਪੈਸਾ ਉਹਦੇ ਕੋਲੋਂ ਨਿਕਲਿਆ ਕੋਈ ਨਹੀਂ। ਇਹਦੀ ਗੱਲ ਉਹਨਾਂ ਕੀਤੀ, ਆ ਦੇਖੋ ਪੈਸੇ ਬੜੇ ਨੇ, ਆਪੇ ਚ ਕਰਨ ਪਏ। ਅੱਛਾ, ਪੈਸੇ ਬੜੇ ਨੇ, ਪੈਸਾ ਨਿਕਲਿਆ ਕੋਈ ਨਹੀਂ। ਇਹ ਚੁੱਪ ਕਰ ਪਿੱਛਾ ਟੁਰਿਆ। ਅੱਛਾ, ਇਹ ਗਿਆ ਜਾ ਕੇ ਪੁਲਿਸ ਲੈ ਆਣੀ। ਇਹ ਉਹਦਾ ਭਰਾ ਸੀ? ਪੁੱਤਰ ਸੀ। ਅੱਛਾ, ਪੁੱਤਰ ਉਹਦਾ। ਉਹ ਜਿਹੜੇ ਪੁਲਿਸ ਲੈ ਆਦੀ, ਉਹ ਆਗੇ ਉਹਨਾਂ ਫੜ ਲਿਆ ਉਹਨਾਂ ਨੇ। ਫੜ ਕੇ ਉੱਥੇ ਬਾਬਾ ਕੋਈ ਦੀਵਾਰ, ਕੋਈ 4-4 ਫੁੱਟ ਜਿਹੜੀ ਹੈ ਨਾ ਦੀਵਾਰ ਸੀ, ਜਿੱਥੇ ਬਹਿੰਦੇ ਸਨ ਨਾ 4 ਚੁਫੇਰੇ। ਅੱਛਾ, ਉੱਥੇ ਲਿਆ ਕੇ ਫਿਰ ਹੁੰਦੀਆਂ ਨੇ ਕਰਕੇ ਲੱਤਾਂ ਨਾਲ ਕੰਧ ਖੜੀਆਂ ਕਰਕੇ ਡਾਂਗਾ ਮਾਰ ਮਾਰ ਕੇ ਮੰਨ ਗਏ। ਫਿਰ ਉਹਨਾਂ ਪੈਰ ਏਡੇ ਹੋ ਗਏ ਉਹਨਾਂ। ਅੱਛਾ, ਮੰਨ ਗਏ ਉਹਨਾਂ ਮਜਬੀਆਂ ਦੇ? ਮੰਨ ਗਏ। ਉਹਨਾਂ ਕਿੱਥੇ ਬਟਾਓ ਚੱਲ ਗਏ, ਚਲ ਲੈ ਗਏ। ਫਿਰ ਉਹਦੇ ਖੋਤਿਆਂ ਦੇ ਬਹਾ ਲਿਆ ਉਹਨੇ, ਬਰਾਬ ਤੇ ਉਹ ਘੋੜੀਏ ਤੇ ਬੈਠੇ ਸਨ ਪੁਲਿਸ ਵਾਲੇ। ਅੱਛਾ, ਖੋਤਿਆਂ ਦੇ ਬਹਾ ਲਿਆ ਉਹਨੇ, ਟੁਰਿਆ ਤੇ ਜਾਂਦਾ ਨਹੀਂ ਸੀ। ਉੱਥੇ ਹੀ ਫਿਰ ਗਏ। ਉਹ ਜਿਹੜਾ ਛਟਾਲੇ ਦਾ ਮੂੰਹ ਸੀ ਉੱਥੋਂ ਨੂੰ
ਉਹ ਸ਼ਟਾਲਾ ਵੱਡਾ ਵੱਡਾ ਸੀ, ਉਹ ਪੱਟਿਆ ਉਹਨੇ, ਉਹ ਵਿੱਚੋਂ ਗਰਰੀ ਕੱਢੀ ਉਹਨੇ। ਅੱਛਾ, ਉਹ ਗਰਰੀ ਦਾ ਵਿੱਚ ਜੋ ਖੋਲੀ ਵੀ ਨੇ, ਉਹਦੇ ਚ ਕੋਈ ਬਿਲਕੁਲ ਨਾ, ਜਿੱਥੇ ਜਿੱਥੇ ਕੁਹਾੜੀਆਂ ਵੱਜੀਆਂ, ਜਿੱਥੇ ਜ਼ਖਮ ਸਨ ਨਾ, ਉੱਥੇ ਜਿਵੇਂ ਬੁਲਬੁਲੇ ਨਾ ਚਰਬੀ ਦੇ ਹੁੰਦੇ ਨੇ। ਬਿਲਕੁਲ ਕੋਈ ਉਹਨੂੰ ਅਜਾ ਨਹੀਂ ਸੀ, ਕੁਛ ਨਹੀਂ। ਲਾਸ਼ ਸਹੀ ਸੀ? ਹੈ, ਲਾਸ਼ ਉਹਦੀ ਸਹੀ ਨਿਕਲੀ? ਬਿਲकुल सही, बिल्कुल। अच्छा, पट लिया, फिर ले आंदे ने इत्थे आ गए। फिर उदों बाद जेड़े मरवाले पै गए। नहीं, मरवाया किन्ने सी ओनू? जंती ना सा तो जन सिंह, उस मरवाया सी सुखन आने वाले। अच्छा, सुखन वाले डेरे दा सी? हां। अच्छा, ओदी लगदी सी ओदे नाल? सिख जो सी ते एदी भी रकबा सी उत्थे, उन्हां दे नाल ही रकबा। फिर वो जेड़ा है फड़े गए। फड़े गए जेल्लै जान छुट गई उन्हें, रौले जांदे ने जब वो फिर ओदा जेड़ा सी ना, कोई पता नहीं लगा। वो जेड़े हो गए बाद च, फिर ओदा सी पोतरा, मैनू नाम ओदा भुल गया। अच्छा, वो जेड़ा फिर इत्थे खैरू शेख सी एक, ओनू नाल गंढिया। अच्छा, एक सी इत्थे, ओनू मन्नी टट्टू बांधे सन, छोटे जे कहते गहना जिहा, ओनू नाल गंढिया। उस आख्या भी गल सुनो, मैं जंती नूं मारना। अच्छा, पता लग गया ना भी उस मरवाया है, उन्हें आख्या उन्हें मारना है। वो फिर जेड़े ने 6 महीने के साल लगे होया सी, वो मारदा सी कद्दू मुंजी लाण वास्ते। अच्छा, जंती ये मुड़ जेड़े ने ना, ये गए ने तरावे जेड़े, ये ना फिर ललक रिया, उन्हें आख्या भी शाबाश, जिथे भजने ही भज लै, हुण इत्थे आ गए। अच्छा, वो फिर छड्डे दे डंगर छड़ दे भज वगा। ये खैरू शेख जवान बड़ा सी, फिर जेड़ा ना ओदा जेड़ा पोतरा सी, वो भी त्रिखा बड़ा सी, ऐसी पूरे जे निक्का जिहा सी। ये खैरू फिर भज के मगरों जाके बल मारी है। अच्छा, मार दिता। अच्छा, मारता उत्थे ही, बदला ले लिया उन्हें अपना। आ गए फिर मार के आ गए, पुलिस आ गई, फड़े गए। अच्छा, अच्छा, फड़े गए। वो 2 महीने फिर रौला गोला पिया रहा, वो तो फिर रौले पै गए। वो सब फिर निकल गए, ये रह गए इत्थे। अच्छा, वो उधर चला गया। नहीं तो दुश्मनी ਵੱਧ ਜਾਣੀ ਸੀ ਅਗਰ ਰੌਲੇ ਨਾ ਪੈਂਦੇ ਤਾਂ। ਹਾਂ, ਇਹਦਾ ਮਤਲਬ ਹੈ ਤੁਹਾਡੇ ਆ ਪਿੰਡ ਨੂੰ ਉਦੋਂ ਦੀ ਬਦਵਾ ਹੈ ਪਹਿਲੋਂ ਦੀ। ਇਹ ਦੁਸ਼ਮਣੀਆਂ ਹੁਣ ਵੀ ਚੱਲਦੀਆਂ ਪਈਆਂ ਨੇ। ਹੁਣ ਦੁਸ਼ਮਣੀਆਂ ਚਾਹੇ ਕੋਈ ਦੁਸ਼ਮਣੀਆਂ ਕਾਹਦੀਆਂ ਨੇ। ਉਹ ਤਾਂ ਕਿਸੇ ਗੱਲ ਤੋਂ ਕੋਈ ਕਰਦਾ ਕਰਾਂਦਾ ਸੀ, ਹੁਣ ਬਿਨਾਂ ਵਜ੍ਹਾ ਹੀ ਹੈ ਬੰਦੇ ਨੇ ਬੰਦਾ ਮਾਰਨਾ। ਇਹ ਸ਼ਿਕਾਰ ਸਮਝਦੇ ਨੇ ਵੀ ਜੇ ਸ਼ਿਕਾਰ ਕਰੀਦਾ। ਬੰਦੇ ਦੀ ਬੁੱਕਤ ਨਹੀਂ ਨਾ ਰਹੀ ਹੁਣ ਇਹਨਾਂ ਦੇ। ਅੱਛਾ ਬਾਬਾ ਜੀ, ਜਦੋਂ ਇਹ ਲੋਕ ਟੁਰ ਗਏ ਇੱਥੋਂ, ਉਸ ਤੋਂ ਬਾਅਦ ਇਸ ਪਿੰਡ ਦੇ ਵਿੱਚ ਕਿੱਥੋਂ ਕਿੱਥੋਂ ਦੇ ਲੋਕ ਆਏ? ਇੱਥੇ ਬਰਾਦਰੀਆਂ ਸਾਰੀਆਂ ਹੀ ਆਈਆਂ। ਕਿਹੜੀ ਕਿਹੜੀ ਬਰਾਦਰੀ ਆਈ? ਡੋਗਰ ਬਰਾਦਰੀ ਹੈ, ਅਰਾਈ ਬਰਾਦਰੀ ਵੀ ਹੈ, ਮਲਾ ਬਰਾਦਰੀ ਹੈ। ਮਸ਼ਹੂਰ ਜ਼ਿਆਦਾ ਇਹ ਨੇ ਡੋਗਰ, ਅਰਾਈ ਤੇ ਮਲਾ ਤੇ ਰਾਜਪੂਤ। ਰਾਜਪੂਤ 4 ਕੌਮਾਂ। ਅੱਛਾ, ਰਾਜਪੂਤਾਂ ਦੇ ਕਿੰਨੇ ਕੁ ਘਰ ਆਏ ਨੇ? ਹੈ, ਰਾਜਪੂਤਾਂ ਦੇ ਕਿੰਨੇ ਕੁ ਘਰ ਆਏ? ਰਾਜਪੂਤਾਂ ਜਿੰਨੇ ਤੇ ਸਿੱਖ ਸਨ ਸਾਰੇ 4 ਫਿਰ ਰਾਜਪੂਤ ਹੀ ਨੇ। ਅੱਛਾ, ਉਹਨਾਂ ਦੀ ਜ਼ਮੀਨਾਂ ਉਹਨਾਂ ਨੂੰ ਲਾਟ ਹੋਈਆਂ? ਹਾਂ, ਜਾਂ ਡੋਗਰ ਨੇ। ਅੱਛਾ ਅੱਛਾ ਅੱਛਾ, ਤੇ ਰਾਈ ਕੋਈ ਨਹੀਂ ਆਏ? ਰਾਈ, ਹਾਂ ਰਾਈ ਵੀ ਆਏ ਨਾ। ਅੱਛਾ, ਰਾਈ ਵੀ ਹੈ। ਹਾਂ, 4 ਕੌਮਾਂ ਨੇ ਜ਼ਿਆਦਾ ਨੇ। ਸਹੀ ਹੋ ਗਿਆ। ਜਿਹੜੇ ਘਰ ਮੁੜ ਕੇ 47 ਤੋਂ ਬਾਅਦ ਉਹਨਾਂ ਸਿੱਖਾਂ ਵਿੱਚੋਂ ਕੋਈ ਆਇਆ ਮੁੜ ਕੇ ਆਪਣਾ ਪਿੰਡ ਵੇਖਣ? ਸਿੱਖਾਂ ਜਾਂ ਆਉਂਦੇ ਨੇ, ਇੱਥੇ ਆਉਂਦੇ ਨੇ ਤੇ ਆ ਕੇ ਉਹਨਾਂ ਦੇ ਹੁਣ ਹੈ ਕੋਈ ਨਾ ਮਿਲਣ ਵਾਲਾ। ਸਾਨੂੰ ਮਿਲਦੇ ਮਿਲਦੇ ਨੇ ਮੁੰਡੇ ਨੇ, ਉਹ ਵਡੇਰੇ ਜਿਹੜੇ ਨੇ ਉਹ ਮਰ ਖੱਪ ਗਏ, ਨਾ ਆਉਣ ਜੋਗੇ ਨੇ। ਮੁੰਡੇ ਆਉਂਦੇ ਨੇ, ਉਹ ਪੁੱਛਦੇ ਰਹਿੰਦੇ ਨੇ, ਆਪਣੀ ਜਗ੍ਹਾ ਜੁਗਾ ਵੇਂਦੇ ਨੇ, ਆ ਕੇ ਆਪਣੇ ਘਰ ਵੇਖਣ ਆਉਂਦੇ ਨੇ। ਵੇਖਣ ਆਉਂਦੇ ਨੇ, ਅੱਗੋਂ ਬਦਲ ਗਏ ਨੇ, ਸਾਰੇ ਬਦਲ ਗਏ। ਹੁਣ ਗੁਰਦੁਆਰਾ ਕੋਈ ਵੀ ਨਹੀਂ ਰਿਹਾ ਹੋਣਾ ਪਿੰਡ ਦੇ ਵਿੱਚ? ਗੁਰਦੁਆਰੇ ਬਸ ਉਹ ਕਰ ਲਈ ਲੋਕਾਂ, ਕੋਈ ਵੀ ਨਹੀਂ। ਸਹੀ ਹੋ ਗਿਆ। ਹੁਣ ਇਹ ਦੱਸੋ, ਉਹ ਟਾਈਮ ਅੱਛਾ ਸੀ ਕਿ ਇਹ ਟਾਈਮ ਅੱਛਾ ਹੈ? ਵਕਤ ਕਿਹੜਾ ਚੰਗਾ ਸੀ? ਵਕਤ ਜਿਹੜਾ ਨਾ, ਅਸੀਂ ਤੇ ਆਨੇ ਆਪਣਾ ਹਿਸਾਬ ਨਾਲ ਸਾਡੇ ਵਾਸਤੇ ਤੇ ਚੰਗੇ ਹਨ, ਸਾਡੇ ਨਾਲ ਚੰਗੀ ਮਦੀ ਨਹੀਂ ਸਨ ਕਰਦੇ। ਸਾਡੇ ਧੀ ਭੈਣ ਨੂੰ ਧੀ ਭੈਣ ਸਮਝਦੇ ਸਨ, ਬਗੈਰਤੀ ਨਹੀਂ ਸੀ। ਇੱਥੇ ਸਾਡੇ ਵੇਖਣ ਦੇ ਵਿੱਚ ਜਿਹੜਾ ਸਿੱਖ ਜੂੜਾ ਕਰਕੇ ਆਉਂਦਾ ਹੁੰਦਾ ਸੀ, ਉਹਦੇ ਸਿਰ 'ਚ ਮਿੱਟੀ ਪਾ ਦਿੰਦੇ ਸਨ। ਅੱਛਾ, ਪੱਤੀ ਜਿਵੇਂ ਹੁਣ ਨਾ ਇਸ ਪਾਸੇ ਸਿੱਖਾਂ ਦੇ ਵੇਲੇ ਵੀ ਉਧਰ ਕਿਹੜੇ ਬੈਣ ਖਲੋਣੇ ਇਸੇ ਪਾਸੇ ਦੀ, ਕਿਉਂਕਿ ਸਾਡੀਆਂ ਮੋਚੀਆਂ ਦੁਕਾਨਾਂ ਸਨ, ਕੋਈ
20-25 ਦੁਕਾਨਾਂ ਸਨ ਮੋਚੀਆਂ ਦੀਆਂ, ਅੱਛਾ। ਉਹਦੇ ਵਿੱਚ ਇੱਕ ਥਾਂ ਬੈਠਦੇ ਹਾਂ, ਹੂੰ। ਉੱਥੇ ਹੀ ਆ ਜਾਣਾ, ਉਹਨਾਂ ਗੱਪਾਂ ਮਾਰਨੀਆਂ, ਬਹਿਣਾ ਖਲੋਣਾ ਸਭ ਕੁਝ ਕਰਨਾ, ਅੱਛਾ। ਉੱਥੇ ਹੀ ਆ ਜਾਣਾ ਸੀ। ਇੱਧਰ ਹੀ ਰੌਣਕ ਹੁੰਦੀ ਸੀ। ਸਹੀ ਹੋ ਤੇ ਗਿਆ। ਨਹੀਂ ਛੜਵਾ ਦੇਣਾ ਇੱਧਰ ਕਬੀਆਂ ਦੀਆਂ ਧੀਆਂ ਭੈਣਾਂ ਨੇ ਜਿਵੇਂ ਸਾਡੀਆਂ ਨੇ ਅੰਦਰਾਂ 'ਚ ਬੈਠੀਆਂ, ਉਵੇਂ ਹੀ ਇਹਨਾਂ ਦੀਆਂ ਤੂੰ ਜੁੜ ਕਰਕੇ ਆ ਜਾਂਦੀ। ਵਾਹ ਜੀ ਵਾਹ, ਸ਼ਰਮ ਹਯਾ ਸੀ। ਇਸ ਤਰ੍ਹਾਂ ਦੀ ਮਿਲੀ। ਸਹੀ ਹੋ ਗਿਆ, ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਹਾਂ, ਜੋ ਤੁਹਾਨੂੰ ਪਤਾ ਸੀ ਤੁਸੀਂ ਦੱਸਿਆ। ਹਾਂ, ਕਿਉਂਕਿ ਅੱਗੇ ਵੀ ਅਸੀਂ ਕੀਤਾ ਹੈ ਇੰਟਰਵਿਊ, ਲੇਕਿਨ ਹਰ ਬਾਬੇ ਕੋ, ਹਰ ਬਜ਼ੁਰਗ ਕੋ ਆਪਣੀ ਮੁਖਤਲਿਫ ਸਟੋਰੀ ਹੈ, ਕਿਉਂਕਿ ਉਹਦੀ ਹਰ ਇੱਕ ਸਿੱਖ ਨਾਲ ਆਪਣੀ ਆਪਣੀ ਪਛਾਣ ਰਹੀ ਹੈ। ਬਿਲਕੁਲ ਇਸ ਵਜ੍ਹਾ ਤੋਂ ਅਸੀਂ ਕਹਿੰਦੇ ਜਿੰਨੇ ਵੀ ਬਜ਼ੁਰਗ, ਇਹ ਤਾਂ ਯਾਦ ਸਰਦਾਰਾ ਸਿੰਘ ਹਾਂਜੀ, ਇਹ ਸਾਨੂੰ ਲੈ ਗਿਆ, ਆਖਣ ਲੱਗਾ ਯਾਰ ਮੈਂ ਦੂਜਾ ਡੰਗਰਾਂ ਵਾਸਤੇ ਕੋੜ ਬਣਾਈ ਹੈ, ਅੱਛਾ, ਤੇ ਚਲੋ ਯਾਰ ਕਾਰੀਗਰੋ ਚਲੋ ਤੁਸੀਂ ਯਾਰ ਸਾਡੀ ਮਿੱਟੀ ਪਾਣੀ ਹੈ। ਹਾਂ, ਫਿਰ ਅਗਾ ਯਾਰ ਕੰਮ ਛੱਡ ਕੇ ਸਾਰਾ ਪੱਠਾ ਦਿੱਤਾ ਹੈ, ਕੋਈ ਨਾ ਲਿਆਂਦਾ ਅਜੇ ਲਿਆਉਣੇ ਨਹੀਂ ਅਸਾਂ ਅਜੇ ਚਲੋ ਯਾਰ ਮੈਂ ਜਿਨਾ ਕਰਾਉਣ ਤੁਸੀਂ ਸਰ ਮੈਂ ਆ ਗਿਆ ਤੇ ਤੁਸੀਂ ਹੁੰਦਾ ਚਲੋ। ਅੱਛਾ, ਲੋ ਜੀ ਉੱਥੇ ਗਏ, ਸਾਰੇ ਗਏ ਜਿੰਨੇ ਵੀ ਹਿੱਸਾ, ਉੱਥੇ ਪਾਈ ਸ਼ਾਮ ਹੋ ਗਈ, ਪੱਠੇ ਕਿੱਥੋਂ, ਉਹਦਾ ਵੇਗਾ ਕਣਕ ਦਾ ਸੀ, ਅੱਛਾ, ਉਹਨੂੰ ਵੱਢਿਆ ਤੇ ਲੈ ਕੇ ਸਾਰੇ ਆ ਗਏ। ਵਾਹ ਜੀ ਵਾਹ। ਉਹ ਸਵੇਰੇ ਆਂਦਾ ਯਾਰਾਂ ਦਾ ਘਰ ਕਣਕ ਕੌਣ ਵੱਢ ਲੱਗਿਆ ਸੀ, ਵੀ ਆ ਚੰਗਾ ਕੰਮ ਬਣਿਆ। ਅੱਛਾ, ਪਤਾ ਤੇ ਲੱਗਾ ਹੁਣ ਸਿਰਫ ਉਹੀ ਵੱਢ ਲਗੇ ਨੇ, ਉਹਨਾਂ ਪੱਠੇ ਕਿੱਥੋਂ ਲਿਆਉਣੇ ਨੇ। ਇਸ ਤਰ੍ਹਾਂ ਦਾ ਬੰਦਾ ਬੜੇ ਅੱਛੇ ਬੰਦੇ ਸਨ ਕਿ ਇੱਕ ਦੂਜੇ ਦੀ ਮਦਦ ਕਰਦੇ ਸੀ, ਇੱਕ ਦੂਜੇ ਦੇ ਨਾਲ ਤੁਰਦੇ ਸੀ। ਨਹੀਂ ਇੱਥੇ ਬੜੇ ਚੰਗੇ ਰਹੇ ਨੇ, ਐਵੇਂ ਪਿਆ ਕੇ ਟੁਰ ਗਏ ਨੇ, ਯਾਦ ਤੇ ਹੁੰਦੀ ਹੈ ਨਾ ਉਹਨਾਂ ਦੀ। ਸਾਰੇ ਨਹੀਂ ਚੰਗੇ ਸਨ ਬੰਦੇ। ਚੰਗੇ ਬੰਦੇ ਨੂੰ ਹਮੇਸ਼ਾ ਬੰਦਾ ਯਾਦ ਕਰਦਾ। ਸਾਡਾ ਪੀਰ ਸਾਹਿਬ ਆਉਂਦੇ ਹੁੰਦੇ ਸਨ, ਉਹ ਜਿਹੜੇ ਸਹੀ ਵਾਲੇ ਪੀਰ ਅਮਦਾਦ ਹੁਸੈਨ, ਅੱਛਾ, ਉਹਨਾਂ ਦੇ ਨਾਲ ਬਾਬਾ ਬੰਦੇ ਹੁੰਦੇ ਸਨ ਪਿੰਡਾਂ ਦੇ ਰਲੇ, ਤੇ ਉਹਨਾਂ ਕੋਲ ਬਾਜ ਸਨ, ਕੁੱਤੇ ਰੱਖੇ ਸ਼ਿਕਾਰੀ। ਸਰਕਾਰ ਜਾਣਾ ਜ਼ਿਲ੍ਹੇ ਤੇ ਅੱਜ ਕੱਲ੍ਹ ਦੇ ਦਿਨ ਕਣਕਾਂ ਹੁੰਦੀਆਂ ਹਨ, ਜਿੱਧਰੋਂ ਮਰਜ਼ੀ ਹੈ ਲਗੇ ਜਾਓ, ਜਿੱਧਰੋਂ ਗੰਨੇ ਭੰਨੋ, ਜੋ ਮਰਜ਼ੀ ਹੈ ਕਰੋ ਪਏ, ਤੇ ਉਹਨੇ ਆਖਣਾ ਵੀ ਇਹਨਾਂ ਨੂੰ ਸਾਡੇ ਵੱਲ ਵੀ ਲਗਾਓ, ਸਾਡੇ ਪਾਸੇ ਵੀ ਲਗਾਓ ਇਹਨਾਂ ਨੂੰ। ਸਿੱਖਾਂ ਨੇ ਕਹਿਣਾ, ਸਿੱਖਾਂ ਨੇ ਕਹਿਣਾ, ਕੋਈ ਕਿਸੇ ਨੂੰ ਮੋੜਦਾ ਨਹੀਂ ਸੀ, ਕੁਝ ਨਹੀਂ ਸੀ। ਅੱਜ ਕੱਲ ਕੋਈ ਵੱਟ ਚ ਨਹੀਂ ਲੰਘਣ ਦਿੰਦਾ ਕਿਸੇ ਨੂੰ। ਹੁਣ ਤੌਬਾ ਕਰੋ, ਵੱਟਾਂ ਵੱਟ ਮੈਂ ਲੱਗਣ ਨੂੰ ਤਾਂ ਕੋਈ। ਇਹਨਾਂ ਵੱਟਾਂ ਦੀ ਵਜ੍ਹਾ ਤੋਂ ਕਿੰਨੇ ਬੰਦੇ ਮਰ ਗਏ ਨੇ। ਇਸ ਤਰ੍ਹਾਂ ਦਾ ਬੰਦੇ ਸਨ। ਹਾਂ, ਚਲੋ ਜੀ ਬਜ਼ੁਰਗੋ, ਬੜਾ ਸੋਹਣਾ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ। ਮਿਹਰਬਾਨੀ, ਬਹੁਤ ਮਿਹਰਬਾਨੀ, ਤੁਸੀਂ ਟਾਈਮ ਦਿੱਤਾ, ਬਹੁਤ ਸ਼ੁਕਰੀਆ।